अस्सलाम वालेकुम, सत श्री अकाल। मैं हाँ तुहाडा निक्का वीर भुपिंदर सिंह लवली ਅਤੇ ਮੇਰੇ ਨਾਲ ਨੇ ਨਾਸਰ ਢਿੱਲੋਂ ਜੀ। ਪੰਜਾਬੀ ਲਹਿਰ 1947 ਤੋਂ ਪਹਿਲਾਂ ਮੁਹੱਬਤ ਤੇ ਪਿਆਰ ਦੀਆਂ ਸਾਂਝਾਂ ਉਹਨਾਂ ਅੱਖੀ ਵੇਖ ਬਜ਼ੁਰਗਾਂ ਦੇ ਮੂੰਹ ਜ਼ਬਾਨੀ ਤੁਹਾਡੇ ਰੂਬਰੂ ਕਰਦੀ ਏ। ਇਸੇ ਹੀ ਕਹਾਣੀ ਵਿੱਚ 1947 ਦੀ ਲਗਾਈ ਗਈ ਭਿਆਨਕ ਅੱਗ, ਲੱਖਾਂ ਹੀ ਪੰਜਾਬੀਆਂ ਦੀ ਮੌਤ ਔਰ ਇਸ ਤੋਂ ਵੀ ਕਈ ਗੁਣਾ ਜ਼ਿਆਦਾ ਲੋਕਾਂ ਦੀ ਹਿਜਰਤ ਨੇ ਦੋ ਦੇਸ਼ਾਂ ਦੇ ਕਰੀਬ ਹੋਣ ਦੇ ਬਾਵਜੂਦ ਹਜ਼ਾਰਾਂ ਮੀਲ ਦੂਰ ਕਰ ਦਿੱਤਾ। ਕਮਾਲ ਦੀ ਗੱਲ ਇਹ ਕਿ ਹਜ਼ਾਰਾਂ ਹੀ ਚੀਜ਼ਾਂ ਸਾਂਝੀਆਂ ਹੋਣ ਦੇ ਬਾਵਜੂਦ ਸਿਰਫ ਔਰ ਸਿਰਫ ਨਫ਼ਰਤ ਦਾ ਹੀ ਪ੍ਰਚਾਰ ਕੀਤਾ ਗਿਆ। ਪਰ ਪੰਜਾਬੀ ਲਹਿਰ ਦੀ ਹਮੇਸ਼ਾ ਦੀ ਤਰ੍ਹਾਂ ਇਹੀ ਕੋਸ਼ਿਸ਼ ਰਹੀ ਹੈ ਕਿ ਅਮਨ, ਪਿਆਰ, ਮੁਹੱਬਤ ਅਤੇ ਉਹਨਾਂ ਚੀਜ਼ਾਂ ਦੀ ਸਾਂਝ ਵਧਾਈ ਜਾਵੇ ਜੋ ਦੋਵਾਂ ਮੁਲਕਾਂ ਦੇ ਵਿਚਕਾਰ ਪਿਆਰ, ਅਮਨ ਤੇ ਮੁਹੱਬਤ ਨੂੰ ਵਧਾ ਸਕਣ। ਆਓ ਅੱਜ ਦੀ ਕਹਾਣੀ ਵੱਲ ਤੁਰਦੇ ਹਾਂ, ਜਿਹਦੇ ਵਿੱਚ ਅੱਜ ਤੋਂ ਲਗਭਗ 1 ਸਾਲ ਪਹਿਲੇ ਪੰਜਾਬੀ ਲਹਿਰ ਦੀ ਟੀਮ ਪੈਂਡ ਚੱਕ ਮੁਕੰਦਪੁਰ ਦੇ ਵਿੱਚ ਗਈ ਔਰ ਇੱਥੇ ਦੀ ਵਾਸੀ ਲੋਕਾਂ ਨੂੰ ਉਹਨਾਂ ਦਾ ਪਿੰਡ ਵਿਖਾਇਆ। ਪਰ ਇਸੇ ਹੀ ਕਹਾਣੀ ਦਾ ਦੂਸਰਾ ਹਿੱਸਾ ਬਾਕੀ ਸੀ ਤੇ ਇਸ ਅਧੂਰੀ ਕਹਾਣੀ ਨੂੰ ਸੁਰਜੀਤ ਸਿੰਘ ਹੋਠੀ ਸਾਹਿਬ ਨੇ ਕਿਸ ਤਰ੍ਹਾਂ ਪੂਰਾ ਕੀਤਾ, ਆਓ ਵੇਖਦੇ ਹਾਂ। ਪਿੰਡ ਦਾ ਨਾਂ ਕੀ ਆ? ਪੈਂਡ ਚੱਕ ਮੁਕੰਦਪੁਰ। ਜਿਹੜੇ ਪਿੱਛੇ ਆਏ ਸੀ ਬੰਦੇ ਉਹ ਫਿਰ ਮੁਕੰਦਪੁਰ ਦੇ ਜਿਹੜੇ ਹੈ ਫਿਰ ਉਹ ਆ ਕੇ ਜ਼ਮੀਨਾਂ ਪਹੁੰਚ ਫਿਰ ਮੁਕੰਦਪੁਰ ਨਾਮ ਬਦਲਣਾ ਪਿਆ। ਅੱਛਾ, ਤੁਸੀਂ ਇਹ ਦੱਸੋ ਵੀ ਇਸ ਪਿੰਡ ਦੇ ਕੋ ਲੰਬੜਦਾਰਾਂ ਦੇ ਟੱਬਰ ਬਾਰੇ ਤੁਸੀਂ ਜਾਣਦੇ ਹੋ, ਕੌਣ ਕੌਣ ਸੀ? ਲੰਬੜਦਾਰ? ਹਾਂ, ਉਹਨਾਂ ਦੇ ਮਾਰੇ। ਹਾਂਜੀ, ਉਹਨਾਂ ਦੇ ਮਾਰੇ ਲੰਬੜਦਾਰ ਸੀ ਕਰਮਸੋਂ। ਹਾਂਜੀ, ਲਵੂਸੋਂ। ਹਾਂਜੀ, ਦੋਏ ਸੀ ਲੰਬੜਦਾਰ। ਉਹਨਾਂ ਦੇ ਜਿਹੜੀ ਹਵੇਲੀ ਉਹਨਾਂ ਦੀ ਲੰਬੜਦਾਰਾਂ ਦੀ 1942 ਦੇ ਵਿੱਚ ਦੱਸਣ ਦੇ ਸੀ ਵੀ ਸਾਡੇ ਡਾਕਾ ਵੀ ਪਿਆ ਸੀ ਕੋਈ ਬੜਾ ਵੱਡਾ। ਹਾਂ, ਬਹੁਤ ਵੱਡਾ ਡਾਕਾ ਪਿਆ। ਡਾਕਾ ਪਿਆ ਸੀ ਮਕਬਰ ਤੋਂ 15 ਕੁ ਮਿੰਟ ਸਾਰਾ ਹੀ ਮਗਰੋਂ। ਪਤਾ ਵਾ। 15 ਕੁ ਮਿੰਟ ਮਗਰੋਂ ਮੰਨਦੇ ਵੀ ਮਗਰਬ ਦੀ ਨਮਾਜ਼ ਹੁੰਦੀ, ਦਿਨ ਢਲਦਾ, ਉਦੋਂ ਸੂਰਜ ਡੁੱਬਦਾ ਤੋਂ 15-20 ਮਿੰਟ ਬਾਅਦ ਡਾਕਾ ਪਿਆ ਸੀ। ਤੇ ਉਹ ਕੀ ਨੁਕਸਾਨ ਕਰ ਗਏ ਸੀ? ਉਦੋਂ ਦਾ ਬੰਦੇ 4 ਮਾਰ ਗਿਆ ਸੀ। 4 ਬੰਦੇ ਉਹਨਾਂ ਦੇ ਮਾਰ ਗਏ ਸੀ। ਠੀਕ, ਕਾਹਦੇ ਨਾਲ? ਆ ਬੰਦੂਕਾਂ ਬਲਾਕਾਂ ਨਾਲ ਪਸਾਦਾ ਬਾਸੀਆਂ ਦਾ। ਅੱਛਾ ਅੱਛਾ ਅੱਛਾ, ਠੀਕ ਹੈ। ਤੇ ਇਹ ਦੱਸੋ ਵੀ ਉਹਨਾਂ ਦੀ ਜ਼ਮੀਨ ਇੱਥੇ ਪਿੰਡ ਕਿੰਨੀ ਸੀ? ਜ਼ਮੀਨ ਉਹਨਾਂ ਦੀ ਬਥੇਰੀ ਸੀ। ਅੰਦਾਜ਼ਨ ਉਹਨਾਂ ਦੀ ਜ਼ਮੀਨ ਸੀ ਜੀ ਪੌਣਾ ਬਰਬਾਦਾ ਦਾ ਆਪਣਾ ਜੱਦੀ ਸੀ। ਜੱਦੀ ਪਾਉਣਾ। ਹਾਂ, ਠੀਕ ਹੈ। ਤੇ ਆਹ ਬਰਬਾ ਪੌਣਾ ਸੀਗਾ ਲੰਬੜਦਾਰੀ ਦਾ। ਆ ਜਿਹੜਾ ਖੱਬੇ ਪਾਸੇ ਲੰਬੜਦਾਰੀ ਦਾ ਪਾਉਣਾ ਮਰਬਾ ਸੀ। ਹਾਂ ਠੀਕ ਹੈ। ਹਾਂ। ਤੇ ਕਿਵੇਂ ਦਾ ਸੀ ਉਦੋਂ ਉਸ ਦੌਰ ਦੇ ਵਿੱਚ 47 ਤੋਂ ਪਹਿਲਾਂ, ਵੰਡ ਤੋਂ ਪਹਿਲਾਂ ਕਿੰਨੇ ਸਿੱਖ ਇੱਥੇ ਰਹਿੰਦੇ ਸੀ ਤੇ ਕਿੰਨੇ ਮੁਸਲਮਾਨ ਸੀ? ਸਿੱਖਾਂ ਦਾ ਸੀ 15-16 ਘਰ ਸੀ ਮੁਸਲਮਾਨਾਂ ਦੇ। ਤੇ ਕਿਵੇਂ ਦਾ ਰਹਿਣ ਸਹਿਣ ਸੀ ਮੁਸਲਮਾਨਾਂ ਨਾਲ ਉਹਨਾਂ ਦਾ? ਚੰਗਾ ਲੋਕ, ਚੰਗਾ ਮੰਗਦੇ ਬਹੁਤ ਵਾਧੂ ਪਿਆਰ, ਮੂੰਹ ਧਿਆਨ ਚੰਗਾ ਸੀ। ਹਾਂ, ਜੇ ਅਸੀਂ ਗੱਲ ਪੁੱਛਿਆ ਨਾ ਤੇ ਹੋਰ ਸਾਡੇ ਭਰਾ ਆ ਇਹਨਾਂ ਨੂੰ 100 ਦਰਜੇ ਜੱਗੇ ਸੀ। ਅੱਛਾ, ਵੀ ਹੁਣ ਬਾਬਾ ਜੀ ਆਂਦੇ ਆ ਵੀ ਹੁਣ ਦਾ ਜਿਹੜੇ ਹੁਣ ਸਾਡਾ ਵਸੇਬ ਆ ਉਦੋਂ ਨਾਲੋਂ ਉਦੋਂ ਦਾ ਚੰਗਾ ਸੀ, ਉਹ ਸਾਡਾ ਇਹਨਾਂ ਨਾਲੋਂ ਬਹੁਤਾ ਕਰਦੇ ਸੀ। ਤੇ ਹੋਰ ਕੀ ਦੱਸਿਆ ਤੁਸੀਂ? ਮੈਂ ਕਿਹਾ ਜੀ ਕਿਸੇ ਦਾ ਕੀ ਗਰੀਬ ਦੀ ਸ਼ਾਦੀ ਆ ਗਈ ਹੈ ਨਾ, ਤੇ ਉਹਦੇ ਘਰੋਂ 6 ਮਹੀਨੇ ਦਾ ਰਾਸ਼ਨ ਬਾਅਦ ਵਿੱਚ ਉਹਨੂੰ ਦੇ ਬਾਬਾ ਜੀ ਦੱਸਦੇ ਵੀ ਆਵਾਜ਼ ਥੋੜ੍ਹਾ ਜਿਹੀ ਬਾਬਾ ਜੀ ਸਮਝ ਨਹੀਂ ਲੱਗਦੀ। ਬਾਬਾ ਜੀ ਆਂਦੇ ਵੀ ਕਿਸੇ ਗਰੀਬ ਦਾ ਧੀ ਧਿਆਣੀ ਦਾ ਵਿਆਹ ਹੁੰਦਾ ਸੀ, ਵਿਆਹ ਵੀ ਕਰਦੇ ਸੀ ਤੇ ਮਗਰੋਂ ਵੀ ਸਾਥ ਜਿਹੜਾ ਉਹ ਧਿਆ ਕਰਦੇ ਸੀ, ਸਾਥ ਦਿੰਦੇ ਸੀ। ਕੋਈ ਮਸਲਾ ਨਾ ਬਣੇ ਉਹਨਾਂ ਨਾਲ, ਉਹਦੀ ਧੀ ਧਿਆਣੀ ਨਾਲ, ਉਹ ਵੀ ਮਗਰੋਂ ਵੀ ਸਾਥ ਦਿੰਦੇ ਸੀ। ਅੱਛਾ, ਹੋਰ ਇਸ ਤੋਂ ਇਲਾਵਾ ਦੱਸੋ ਵੀ ਜਦੋਂ ਵੰਡ ਹੋ ਗਈ ਆ, ਪਾਰਟੀਸ਼ਨ ਹੋ ਗਈ ਆ, ਇੱਥੋਂ ਗਏ ਨੇ ਪਿੰਡੋਂ, ਖੈਰ ਖਰੀਦ ਨਾਲ ਚਲੇ ਗਏ? ਹਾਂ ਜੀ ਸਰ। ਕੋਈ ਰੌਲਾ ਰੱਪਾ, ਕੋਈ ਨੁਕਸਾਨ ਤੇ ਨਹੀਂ? ਨਹੀਂ, ਕੋਈ ਨੁਕਸਾਨ ਨਹੀਂ ਹੋਇਆ। ਕਾਹਦੇ ਤੇ ਗਏ ਇੱਥੋਂ ਪਿੰਡੋਂ? ਇਹ ਪਿੰਡ 'ਚ ਬੈਠੇ ਰਹੇ ਆ। ਅੱਛਾ, ਜਦੋਂ ਆ ਗਿਆ ਨਾ ਬੰਗਲਾ ਬੁਲਾ ਸਾਰਾ ਭਰਿਆ ਸੀ। ਆਵਾਗਤ ਬੰਗਲਾ। ਹਾਂਜੀ, ਜਦੋਂ ਫਿਰ ਉਹਦੇ ਗੱਡੀਆਂ ਆਈਆਂ ਨਾ, ਉਹ ਗੱਡੀਆਂ ਸ਼ਾਮ ਨੂੰ ਫਿਰ ਬੈਠੇ ਗੱਡੀਆਂ ਤੇ ਬਹਿ ਕੇ ਇੱਥੋਂ ਗਏ ਵੀ ਖੈਰ ਖਰੀਦ ਨਾਲ ਚਲੇ ਗਏ, ਕੋਈ ਨੁਕਸਾਨ ਨਹੀਂ। ਤੇ ਉਸ ਤੋਂ ਮਗਰੋਂ ਵੀ ਕੋਈ ਆਇਆ ਜੀ ਉੱਧਰੋਂ? 1-2 ਵਾਰੀ ਆਏ ਵੀ ਆ ਪਰ ਗਏ ਵੀ ਆ। ਉਹਦਾ ਭਾਰੀ ਵੱਡਾ ਸਾਤੋਂ ਉਹਦਾ ਹੋ ਗਿਆ 2 ਵਾਰੀ ਗਿਆ। ਅੱਛਾ, ਇਹਨਾਂ ਆਂਦੇ ਵੀ ਤਾਂ ਉਹਨਾਂ ਤੋਂ ਵੱਡੇ ਭਰਾ ਸੀ ਮਤਲਬ ਖੁਸ਼ੀ ਮਹਿਮਦ, ਉਹ 2 ਵਾਰੀ ਬਾਅਦ 'ਚ ਜਾ ਕੇ ਮਿਲ ਕੇ ਵੀ ਆਏ। ਉਹਨਾਂ ਨਾਲ ਮੂੰਹ ਪਿਆਰ, ਲੰਬੜਦਾਰ ਫੈਮਿਲੀ ਜਿਹੜੀ ਇੱਥੋਂ ਦੀ ਸੀ ਚੰਗਾ ਉਹਨਾਂ ਨਾਲ ਮੂੰਹ ਪਿਆਰ ਸੀ। ਅੱਛਾ, ਵੀ ਉਹਨਾਂ ਦੇ ਨਾਲ ਕੰਮਕਾਰ ਸੀ। ਅੱਛਾ, ਇਹ ਦੱਸੋ ਵੀ ਉਹ ਇਹਨਾਂ ਤੋਂ ਲੰਬੜਦਾਰਾਂ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਸਰਦਾਰ ਸੀ, ਕੋਈ ਨਾਂ ਯਾਦ ਨੇ? ਉਹ ਯਾਦ ਬਥੇਰੇ ਸੀ ਇੱਥੇ। ਦੱਸੋ ਨਾਂ 2 4। ਘਰ ਬਥੇਰੇ ਸੀ। ਦਦਾਰ ਸੋ ਰਾਗੀ ਸੀ ਇੱਕ। ਦੀਦਾਰ ਦਦਾਰ ਸੋ ਰਾਗੀ।
ਠੀਕ ਹੈ। ਰਾਜ ਕਰਦਾ ਸੀ ਉਹ। ਹਾਂ ਹੋਰ ਬਾਕੀ ਹੋਰ ਜੀਗਾ ਕਰਦੇ ਸੀ। ਲੰਬਰਦਾਰ ਸੀ ਇਹ, ਲੰਬਰਦਾਰ ਦਾ ਭਰਾ ਸੀ, ਉਹ ਵੀ ਲੰਬਰਦਾਰ ਸੀ। ਉਹਦਾ ਜ਼ੌਰੀ ਹੋ ਕੇ ਗੱਲ ਕਰੇ ਲੋਕਾਂ ਬੰਦੇ ਜ਼ੌਰੀ ਹੁੰਦਾ ਉਹ। ਸਰੋਤਿਆਂ ਨੂੰ ਸਲਾਮ ਅਲੈਕਮ, ਸਤਿ ਸ਼੍ਰੀ ਅਕਾਲ। ਅੱਜ ਅਸੀਂ ਲਿਵਿੰਗਸਟਨ USA ਵਿੱਚ ਇੱਕ ਇਹੋ ਜਿਹੇ ਪਰਿਵਾਰ ਨਾਲ ਗੱਲਬਾਤ ਕਰ ਰਹੇ ਹਾਂ ਜਿਸ ਪਰਿਵਾਰ 'ਤੇ ਇੱਕ ਵਾਰ ਨਹੀਂ, 2 ਵਾਰ ਨਹੀਂ, ਉਹਨਾਂ ਵਿਚਾਰਿਆਂ ਦੇ ਬਹੁਤ ਨੁਕਸਾਨ ਹੋਇਆ। ਪੰਜਾਬ ਦੀ ਹਿਸਟਰੀ 'ਚ ਸਭ ਤੋਂ ਵੱਡਾ ਡਾਕਾ ਉਹਨਾਂ ਦੇ ਘਰ ਪਿਆ। ਕਈ ਪਰਿਵਾਰਾਂ ਦੇ ਜੀਆਂ ਦੀ ਮੌਤ ਹੋਈ। ਕਿਸ ਤਰ੍ਹਾਂ ਹੋਈ, ਉਹ ਪਰਿਵਾਰ ਅੱਜ ਵੀ ਉਹ ਕਹਾਣੀ ਨੂੰ ਵਾਰ-ਵਾਰ ਯਾਦ ਕਰਦੇ ਆ ਅਤੇ ਰੋਂਦੇ ਆ। ਅੱਜ ਅਸੀਂ ਉਸ ਪਰਿਵਾਰ ਨਾਲ ਬੈਠੇ ਹਾਂ। ਮੇਰੇ ਨਾਲ ਆਪਣੇ ਸੁਰਜੀਤ ਸਿੰਘ ਸ਼ੇਰਗਿੱਲ ਸਾਹਿਬ ਨੇ ਬੈਠੇ ਨੇ। ਇਹਨਾਂ ਦੇ ਬੜੇ ਭਰਾ ਦੀ ਵੀ ਮੌਤ ਹੋਈ, ਬਜ਼ੁਰਗਾਂ ਦੀ ਮੌਤ ਹੋਈ। ਇਹਨਾਂ ਨੂੰ ਪੁੱਛਦੇ ਹਾਂ ਵੀ ਕਿਹੜਾ ਪਿੰਡ ਸੀ, ਕਿਹੋ ਜਿਹਾ ਮਕਾਨ ਸੀ ਅਤੇ ਕਿਸ ਤਰ੍ਹਾਂ ਹੋਇਆ। ਇਹਨਾਂ ਨੂੰ ਜੋ ਇਨਫੋਰਮੇਸ਼ਨ ਪਰਿਵਾਰ ਦੀ ਆ ਇਹ ਦੱਸ ਸਕਦੇ ਆ। ਆਓ ਪੁੱਛੀਏ। ਆਪਣਾ ਨਾਂ ਦੱਸੋ ਜੀ ਸਰੋਤਿਆਂ ਨੂੰ। ਜੀ ਮੇਰਾ ਨਾਮ ਜੀ ਸੁਰਜੀਤ ਸਿੰਘ ਸ਼ੇਰਗਿੱਲ ਆ ਜੀ। ਸਭ ਤੋਂ ਪਹਿਲਾਂ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਅਤੇ ਸਾਡਾ ਇਹ ਸ਼ੇਰਗਿੱਲਾਂ ਦਾ ਪਰਿਵਾਰ ਜਿਹੜਾ ਇਹ ਪੁਰਾਣੀ ਹਿਸਟਰੀ ਹੈਗੀ ਆ। ਸਾਨੂੰ ਇੰਨਾ ਕੁ ਜਾਣਕਾਰੀ ਆ ਵੀ 1900 ਦੇ ਵਿੱਚ ਇਹ ਇਸ ਮੁਕੰਦਪੁਰ ਤੋਂ ਉੱਠ ਕੇ ਉੱਧਰ ਪਾਕਿਸਤਾਨ ਵੱਲ ਗਏ ਸੀਗੇ। 1900 'ਚ ਜੀ। ਅੱਛਾ ਜੀ। ਉੱਥੇ ਜਾ ਕੇ ਇਹ ਨਹੀਂ ਆਪਣਾ ਪਿੰਡ ਜਿਹੜਾ 65 ਚੱਕ ਸੀਗਾ ਜੀ, ਉਹਦਾ ਨਾਮ ਮੁਕੰਦਪੁਰ ਰੱਖਤਾ। ਅਤੇ ਉੱਥੇ ਬੜਾ ਇਹਨੀ ਵਧੀਆ ਕੰਮਕਾਰ ਕੀਤੇ ਅਤੇ ਵਧੀਆ, ਬਹੁਤ ਵਧੀਆ ਹਵੇਲੀ ਪਾਈ ਆ ਆਪਣੀ ਮਿਹਨਤ ਕਰਕੇ। ਅਤੇ 1942 ਦੇ ਵਿੱਚ ਫਿਰ ਉਹ ਜਿੱਦਾਂ ਕੋਈ ਨਹੀਂ ਲੋਕ ਝੱਲਦੇ ਹੁੰਦੇ ਤਾਂ 9 ਬੰਦੇ ਡਾਕਾ ਮਾਰਨ ਆ ਗਏ ਆ ਨਿਹੰਗਾਂ ਦੇ ਭੇਸ ਵਿੱਚ। ਦੱਸਿਆ ਸਰੋਤਿਆਂ ਨੂੰ, ਜਿਹੜੀ ਅੱਜ ਕੱਲ੍ਹ ਇਹਨਾਂ ਦੀ ਹਵੇਲੀ ਸੀ ਪੁਰਾਣੀ, ਇਹਨਾਂ ਦਾ ਘਰ ਸੀਗਾ, ਉਹ ਪਾਕਿਸਤਾਨ ਦੇ ਆਪਣੇ ਤਲਾਲ ਚੌਧਰੀ ਹੋਣਾ ਦੇ ਕੋਲ ਹੈ। ਉਹਨਾਂ ਦੇ ਚਾਚਾ ਜੀ ਉੱਥੇ ਰਹਿੰਦੇ ਨੇ। ਉਹ ਵੀਕਐਂਡ 'ਤੇ ਉੱਧਰ ਜਾਂਦੇ ਨੇ। ਬੜੇ ਆਪਣੇ ਆਪ ਨੂੰ ਫਕਰ ਨਾਲ ਖੁਸ਼ਕਿਸਮਤ ਆ ਵੀ ਸਾਡਾ ਜਿਹੜਾ ਘਰ ਆ ਕਿਸੇ ਨੇ ਡਿਸਟਰੋਏ ਨਹੀਂ ਕੀਤਾ, ਖਰਾਬ ਨਹੀਂ ਕੀਤਾ, ਉਸ ਤਰ੍ਹਾਂ ਸੰਭਾਲਿਆ ਆ। ਇਹਨਾਂ ਨਾਲ ਗੱਲਬਾਤ ਪਹਿਲਾਂ ਵੀ ਫੋਨ 'ਤੇ ਹੁੰਦੀ ਰਹਿੰਦੀ ਆ। ਚੌਧਰੀ ਸਾਹਿਬ ਵੀ ਬੜੇ ਖੁਸ਼ ਨੇ ਵੀ ਆਪਣੇ ਇਹ ਪਰਿਵਾਰ ਦੀ ਐਡੀ ਵੱਡੀ ਹਿਸਟਰੀ ਆ, ਅਸੀਂ ਉਹਨੂੰ ਸੰਭਾਲ ਰਹੇ ਹਾਂ। ਅੱਛਾ, ਹੁਣ ਦੱਸੋ ਆਪਣੇ ਸਤਾਸੀ ਸਿੰਘ ਜੀ। ਹਾਂਜੀ। ਵੀ ਜਦੋਂ ਆਪਣੇ ਡਾਕਾ ਮਾਰਨ ਬੰਦੇ ਆਏ, ਹਾਂਜੀ, ਕਿੰਨੇ ਬੰਦੇ ਸੀ ਉਹ? ਉਹ ਜੀ ਦੱਸਦੇ ਸੀ 9 ਬੰਦੇ ਸੀਗੇ ਜੀ। 9 ਬੰਦੇ? 9 ਬੰਦੇ ਨਿਹੰਗਾਂ ਦੇ ਭੇਸ ਸੀਗੇ। ਅੱਛਾ, ਨਿਹੰਗਾਂ ਦੇ ਭੇਸ ਕਰਕੇ 9 ਬੰਦੇ ਘਰ ਆਏ ਸ਼ਾਮ ਨੂੰ। ਕੀ ਟਾਈਮ ਕੀ ਸੀਗਾ ਜੀ? ਸ਼ਾਮ ਦਾ ਟਾਈਮ ਸੀਗਾ ਜੀ। ਸ਼ਾਮ ਦਾ ਟਾਈਮ ਕੋਈ 6 ਵਜੇ ਦਾ ਟਾਈਮ ਸੀਗਾ। 6 ਟਾਈਮ ਸੀ। ਹਾਂਜੀ। ਤੇ ਘਰ ਉਸ ਟਾਈਮ ਕੌਣ ਕੌਣ ਸੀਗੇ ਜੀ? ਉਸ ਵੇਲੇ ਬਾਕੀ ਪਰਿਵਾਰ ਸਾਰਾ ਸੀਗਾ ਅਤੇ ਸਾਡਾ ਬਾਬਾ ਜੀ ਅਰਜਨ ਜੀ ਘਰ ਸੀਗਾ। ਅੱਛਾ, ਬਾਬਾ ਅਰਜਨ। ਹਾਂਜੀ, ਉਹ ਇਕੱਲਾ ਘਰ ਸੀਗਾ ਅਤੇ ਸਾਡਾ ਬੜਾ ਭਾਈ ਮੱਖਣ, ਹਾਂਜੀ, ਉਹ ਸੁੱਤਾ ਪਿਆ ਸੀ। ਤੇ ਤੁਹਾਡਾ ਬੜਾ ਭਾਈ? ਬੜਾ ਭਾਈ, ਹਾਂਜੀ, ਹਾਂਜੀ, ਉਹ ਸੁੱਤਾ ਪਿਆ। ਸ਼ੇਰਗਿੱਲ। ਹਾਂਜੀ, ਉਹ ਸੁੱਤਾ ਪਿਆ ਸੀਗਾ। ਹਾਂਜੀ, ਅਤੇ ਜਦੋਂ ਆਏ ਤਾਂ ਸਾਡੇ ਬਾਬੇ ਦੇ ਨਾਲ ਝਗੜਾ ਹੋਇਆ ਉਹਨਾਂ ਦਾ, ਅਰਜਨ ਦੇ ਨਾਲ। ਹਾਂਜੀ। ਅਤੇ ਝਗੜਾ ਕਰਦਿਆਂ ਕਰਦਿਆਂ ਤੇ ਗੋਲੀ ਚੱਲ ਗਈ ਸਾਡੇ ਭਾਈ ਸਾਹਿਬ ਦੇ ਲੱਗ ਗਈ। ਸਾਡੀ ਮਾਈ ਦੇ ਬਾਂਹ 'ਚ ਲੰਘ ਗਏ ਸੀ। ਅਤੇ ਜਦ ਸਾਡੇ ਭਾਈ ਦੀ ਮੌਤ ਹੋ ਗਈ ਫਿਰ ਸਾਡੇ ਬਾਬਾ ਜੀ ਨੇ ਲੜਨ ਦਾ ਤਹੀਆ ਕਰ ਲਿਆ ਵੀ ਲੜਨਾ ਪਊਗਾ। ਅਤੇ ਇਹ ਤੋਂ ਬਾਅਦ ਹੋਰ ਚਾਰਾ ਕੋਈ ਨਹੀਂ ਹੈਗਾ। ਉਹ ਇਕੱਲਾ ਹੀ ਜਿਹੜੇ 9 ਨਾਲ ਲੜਿਆ ਉਸ ਵੇਲੇ। ਜਿਹੜੇ ਗੋਲੀ ਆਪਣੇ ਤੁਹਾਡੇ ਮਾਤਾ ਦੀ ਬਾਂਹ ਵਿੱਚ ਲੰਘੀ ਅਤੇ ਤੁਹਾਡੇ ਵੀਰ ਦੇ ਛਾਤੀ 'ਚ ਲੰਘ ਗਈ, ਅਤੇ ਉਸ ਤੋਂ ਬਾਅਦ ਫਿਰ ਤੁਹਾਡੇ ਬਾਬਾ ਜੀ ਨੇ ਆਪਣੇ ਕਿਹਾ ਵੀ ਹੁਣ ਤਾਂ ਬੰਦੇ ਘਰ ਆ ਪਏ, ਲੜਨਾ ਪੈਣਾ ਇਹਨਾਂ ਨਾਲ। ਫਿਰ ਉਸ ਤੋਂ ਅੱਗੇ ਕੀ ਹੋਇਆ ਜੀ? ਉਸ ਵੇਲੇ ਜੀ ਉਹ ਇਕੱਲਾ ਹੀ 9 ਨਾਲ ਲੜਦਾ ਸੀਗਾ ਅਤੇ ਸਾਡੇ ਜਿਹੜੇ ਦੂਸਰੇ ਬਾਬਾ ਜੀ ਸੀਗੇ ਉਹ ਪਿੰਡ ਦੇ ਦੂਏ ਪਾਸੇ ਸੀਗੇ। ਉਹਨਾਂ ਨੂੰ ਪਤਾ ਲੱਗਾ ਵੀ ਘਰ ਡਾਕਾ ਪੈ ਗਿਆ, ਗੋਲੀ ਚੱਲਦੀ ਆ। ਉਹ ਕਾਫੀ ਲੋਕਾਂ ਨੇ ਕਿਹਾ ਵੀ ਨਾ ਜਾਵੋ, ਗੋਲੀ ਚੱਲਦੀ ਨਾ ਜਾਵੋ, ਪਰ ਉਹ ਕਹਿੰਦੇ ਜਾਣਾ ਪਊਗਾ। ਜਦੋਂ ਆਏ ਉਹ ਇਕੱਲੇ ਆ ਕੇ ਤਾਂ ਉਹਨਾਂ ਦੇ ਵੀ ਗੋਲੀਆਂ ਲੱਗੀਆਂ, ਉਹ ਦੋਨੇ ਸ਼ਹੀਦੀਆਂ ਪਾ ਗਏ। ਸਾਡਾ ਬਜ਼ੁਰਗ ਵੀ ਕਿਤੇ ਪਤਾ ਲੱਗਾ ਬਾਹਰੋਂ ਆਇਆ ਤਾਂ ਉਹ ਵੀ ਜਦ ਕੰਨ 'ਤੇ ਚੜ੍ਹਿਆ ਅਤੇ ਸਾਡੇ ਬਾਬਾ ਜੀ ਨੇ ਰੌਲਾ ਪਾਇਆ ਵੀ ਇਹ ਇੱਕ ਨੌਕਰ ਵਾ ਸਾਡਾ, ਵੀ ਇਹਨੂੰ ਧੱਕਾ ਦੇ ਕੇ ਬਾਹਰ ਸਿੱਟਿਆ ਗਿਆ ਉੱਥੋਂ ਕੰਨ ਦੇ ਉੱਪਰੋਂ। ਅੱਛਾ ਜੀ। ਵੀ ਕੋਈ ਤਾਂ ਬਚ ਜਵੇ ਨਾ ਜੀ। ਅਤੇ ਸਾਡਾ ਬਜ਼ੁਰਗ ਬਚ ਗਿਆ ਉਸ ਵੇਲੇ। ਫਿਰ ਜਦੋਂ ਉਹ ਇਹ ਹੋਇਆ, ਸ਼ਹੀਦ ਹੋ ਗਿਆ ਸਾਡਾ ਬਾਬਾ ਅਰਜਨ ਜੀ, ਸਾਰੇ ਬਿਆਨ ਦੇ ਕੇ ਸ਼ਹੀਦ ਹੋਇਆ ਹੈਗਾ। ਦੱਸਦੇ ਵੀ ਲੜਾਈ ਤੋਂ ਬਾਅਦ ਵੀ 4-5 ਘੰਟੇ ਉਹਦਾ ਖੂਨ ਨੁਚੜਿਆ ਅਤੇ ਪੁਲਿਸ ਨੂੰ ਬਿਆਨ ਦਿੱਤੇ ਆ ਵੀ ਜੋ ਹੋਇਆ ਹੈਗਾ। ਅਤੇ ਜਿਸ ਬੰਦੇ ਦਾ ਡਾਕੂ ਦੀ ਬਜ਼ੁਰਗ ਨੇ ਲੱਤ ਵੱਢੀ ਸੀਗੀ ਉਸ ਬੰਦੇ ਨੂੰ ਵਾਅਦੇ ਮਾਫ ਕਰਕੇ ਤੇ ਬਾਕੀ ਬੰਦੇ ਫੜਾਏ ਗਏ ਆ। ਹਾਂਜੀ, ਆਪਣੇ ਪਹਿਲਾਂ ਆਪਾਂ ਗੱਲਬਾਤ ਕਰਦੇ ਰਹੇ ਫੋਨ ਦੇ ਉੱਤੇ ਵੀ। ਦੱਸੇ ਪਿੰਡ ਵਿੱਚ ਪੁਲਿਸ ਪਹਿਲਾਂ ਆਈ ਹੋਈ ਸੀ ਕਿਸੇ ਹੋਰ ਮਸਲੇ ਪਿੱਛੇ, ਉਹਦੇ ਬਾਰੇ ਕੋਈ ਜਾਣਕਾਰੀ ਹੈ? ਉਹਦੇ ਬਹੁਤੀ ਜਾਣਕਾਰੀ ਤਾਂ ਨਹੀਂ ਹੈ, ਪਰ ਪੁਲਿਸ ਲਾਗੇ ਸੀ, ਚੜ੍ਹਾਂ ਵਾਲਾ ਥਾਣਾ ਲਾਗੇ ਜੜ੍ਹਾਂ ਵਾਲਾ ਪੈਂਦਾ। ਉੱਥੋਂ ਪੁਲਿਸ ਸਾਰੀ ਲਾਗੇ ਪਹੁੰਚ ਗਈ, ਜਲਦੀ ਪਹੁੰਚ ਗਈ ਜਿੱਦਾਂ।
ਅੱਛਾ ਤੇ ਉਹ ਜਿਹੜਾ ਬੰਦੇ ਦਾ ਲੱਤ ਵੱਢੀ ਸੀ ਨਾ, ਉਹਨੂੰ ਡਾਕੂਆਂ ਨੇ ਗੱਡੇ ਦੇ ਪਾ ਕੇ ਲਿਜਾਣ ਲੱਗ ਪਏ, ਮੈਲਾ ਬੰਦ ਨਾ ਹੋਇਆ ਉਹਦਾ। ਤੇ ਪੁਲਿਸ ਮਗਰ ਲੱਗ ਗਏ ਤਾਂ ਉਹਨੂੰ ਪੁੱਛਿਆ ਗਿਆ ਵੀ ਗੱਡੇ ਦੇ ਕੀ ਆ, ਉਹ ਕਹਿੰਦੇ ਵੀ ਜਨਾਨੀਆਂ ਬੱਚਾ ਹੋਣੇ ਵਾਲਾ ਹੈਗਾ। ਜਦ ਦੇਖਿਆ ਤਾਂ ਉਹ ਡਾਕੂ ਸੀਗਾ। ਹਾਂਜੀ ਉਹ ਡਾਕੂ ਨੂੰ ਫਿਰ ਉਹਨੂੰ ਸਾਰੇ ਡਾਕੂ ਜੇ ਦੱਸੇ ਵੀ ਕੌਣ ਕੌਣ ਸੀਗੇ ਨਾਲ ਜਿੱਦਾਂ। ਹਾਂਜੀ ਫਿਰ ਉਹਨੇ 6 ਬੰਦੇ ਜਿਹੜੇ ਫੜ ਕੇ ਫਾਂਸੀ ਲਾਤੇ ਆ। 2 ਬੰਦੇ ਫਰਾਰ ਹੋ ਗਏ ਸੀ ਡਾਕੂ ਜਿਹੜੇ ਆ। ਹਾਂਜੀ ਉਹ ਦੱਸਦੇ ਗਏ ਵੀ ਸਾਡਾ ਬਜ਼ੁਰਗ ਕਰਮ ਸਿੰਘ ਲੰਬੜਦਾਰ ਨਾਲ ਆਇਆ, ਰੋਪੜ ਚ ਆ ਕੇ ਤਾਂ ਕੋਠੇ 'ਚ ਲੂਹਤੇ ਸੀਗੇ। ਅੱਛਾ, ਮੈਂ ਆਪਣੇ ਤੁਹਾਡੇ ਫਾਦਰ ਸਾਹਿਬ ਨੇ ਉਹਨਾਂ ਦਾ ਪੈਰਵੇ ਪੂਰੀ ਕੀਤੀ ਪੂਰੇ ਕੇਸ ਚੱਲਿਆ ਜੀ। ਤੇ ਕੇਸ ਚੱਲਿਆ ਤੇ 6 ਨੂੰ ਫਾਂਸੀ ਹੋ ਗਈ ਤੇ ਆਪ ਪੰਜਾਬ 'ਚ ਆਣ ਕੇ ਉਹਨਾਂ ਨਾਲ ਕਮਰੇ 'ਚ ਮੁਕਾਬਲਾ ਹੋਇਆ ਤੇ ਉਹਨਾਂ ਦੀ ਪੁਲਿਸ ਮੁਕਾਬਲਾ ਪੁਲਿਸ ਦਾ ਮੁਕਾਬਲਾ ਹੋਇਆ। ਫਿਰ ਇੱਥੇ ਆ ਕੇ ਉਹਨੇ ਦੱਸਦੇ ਆ ਵੀ ਕੋਠੇ ਦੇ ਵਿੱਚ ਲੂਹਤੇ ਆ 2 ਡਾਕੂ ਜਿਹੜੇ ਸੀਗੇ। ਅੱਛਾ ਜੀ। ਉਹ ਫਿਰ ਜਾਣੀ 8 ਬੰਦੇ ਖਤਮ ਹੋ ਗਏ। 9ਵਾਂ ਬੰਦਾ ਜਿਹੜਾ ਬਹਿਦੇ ਮਾਪ ਸੀਗਾ ਉਹ ਬਚਿਆ ਉਸ ਵੇਲੇ। ਇਹਨਾਂ ਪਤਾ ਵੀ ਉਹ ਕਿਹੜੇ ਪਿੰਡ ਦਾ ਸੀ ਪੰਜਾਬ ਤੋਂ? ਨਹੀਂ ਇੱਦਾਂ ਇਹਨਾਂ ਸਾਨੂੰ ਦੱਸ ਨਹੀਂ ਸਕੇ। ਜਦੋਂ ਵੀ ਆਪਾਂ ਗੱਲ ਕਰਦੇ ਸੀ ਸਾਡੇ ਬਜ਼ੁਰਗ ਜਿਹੜੇ ਰੋਣ ਲੱਗ ਪੈਂਦੇ ਸੀਗੇ। ਕੋਈ ਪੂਰੀ ਗੱਲ ਨਹੀਂ, ਉਹਨਾਂ ਦੇ ਕਦੇ ਵੀ ਨਹੀਂ ਘਰ ਹੋਈ ਹਿਸਟਰੀ ਇਹੋ ਜਿਹੀ ਹੈਗੀ ਆ ਜੀ। ਫਿਰ ਉਸ ਤੋਂ ਬਾਅਦ ਉੱਥੇ ਸਾਡੇ ਬਜ਼ੁਰਗਾਂ ਦੀ ਸ਼ਹੀਦਾਂ ਦੀ ਜਗ੍ਹਾ ਬਣਾਤੀ ਬਾਰ ਦੇ ਵਿੱਚ। ਉਹਨੇ ਉਸ ਪਿੰਡ ਵਿੱਚ ਹਾਂਜੀ ਵਿੱਚ ਜਗ੍ਹਾ ਬਣਾਤੀ। ਹਾਂਜੀ ਜਗ੍ਹਾ ਬਣਾਤੀ ਆ। ਤੇ ਫਿਰ ਸਾਡਾ ਸਾਂਝੀ ਹੁੰਦਾ ਸੀ ਖੁਸ਼ੀਆ ਤੇਲੀ ਜਿਹੜਾ ਸਾਡੇ ਨਾਲ ਰਿਹਾ ਹੈਗਾ। ਹਾਂਜੀ ਅਸੀਂ ਉੱਥੋਂ 47 'ਚ ਉੱਜੜ ਕੇ ਫਿਰ ਇੱਧਰ ਆ ਗਏ ਆ। ਸਾਡਾ ਪਿੰਡ ਤਲਵੰਡੀ ਆ, ਮਕੰਦਪੁਰ ਦੇ ਕੋਲੇ ਹੀ ਆ। ਸਾਨੂੰ ਜ਼ਮੀਨ ਮਿਲ ਗਈ ਤਾਂ ਵੱਡਾ ਘਰ ਮਿਲ ਗਿਆ ਇੱਥੇ। ਹਾਂਜੀ ਫਿਰ ਉਹ ਜਿਹੜਾ ਸਾਡਾ ਸਾਂਝੀ ਸੀਗਾ ਜੀ, ਉਹ ਸ਼ਹੀਦਾਂ ਦੀ ਜਗ੍ਹਾ ਦੇ ਉੱਪਰੋਂ ਇੱਟ ਪੱਟ ਕੇ ਲਿਆਇਆ। ਇੱਟ ਪੱਟ ਕੇ ਲਿਆ ਕੇ ਤਾਂ ਸਾਡਾ ਬਾਗ ਹੈਗਾ ਇਸ ਤਲਵੰਡੀ ਫੱਤੂ ਵਿੱਚ, ਉੱਥੇ ਉਹਨਾਂ ਜਗ੍ਹਾ ਬਣਾਈ ਆ। ਅੱਛਾ, ਇਹ ਤਾਂ ਜੀ ਆਪਣੇ ਤੁਹਾਡੀ ਬੜੀ ਪੇਨਫੁਲ ਸਟੋਰੀ ਆ। ਤੁਹਾਡਾ ਭਰਾ ਜਿਹਨੂੰ ਤੁਸੀਂ ਜ਼ਿੰਦਗੀ 'ਚ ਦੇਖਿਆ ਨਹੀਂ ਅੱਜ ਤਾਈਂ, ਅੱਜ ਵੀ ਯਾਦ ਕਰਦੇ ਆ ਅਮਰੀਕਾ ਬੈਠ ਕੇ ਵੀ। ਸਾਰਾ ਪਰਿਵਾਰ ਤੁਹਾਡਾ ਅਮਰੀਕਾ ਜਾ, ਬੜਾ ਮਹਾਰਾਜ ਦੀ ਕਿਰਪਾ ਆ। ਤੇ ਪਰ ਤੁਸੀਂ ਪਾਕਿਸਤਾਨ ਜਾਣਾ ਚਾਹੁੰਦੇ ਹੋ? ਜਾਣਾ ਚਾਹੁੰਦੇ ਆ ਜੀ, ਮੌਕਾ ਮਿਲੇ ਤਾਂ। ਕੌਣ ਨਹੀਂ ਦੇਖਣਾ ਚਾਹੁੰਦਾ, ਆਪਣੇ ਥਾਂ ਨੂੰ ਦੇਖਣਾ ਚਾਹੁੰਦਾ ਆ। ਇਹ ਤਾਂ ਜ਼ਰੂਰ ਹੈ ਜੀ। ਆਪਣੇ ਮਸਲਾ ਬੜਾ ਗੰਭੀਰ ਆ ਪਾਕਿਸਤਾਨ ਤੇ ਵੀਜ਼ਾ ਅਪਲਾਈ ਕਰੋ, 2-2 ਮਹੀਨੇ ਉਹ ਜਵਾਬ ਨਹੀਂ ਦਿੰਦੇ। ਸਾਡੀ ਹੱਥ ਜੋੜ ਕੇ ਬੇਨਤੀ ਆ ਦੋਨਾਂ ਸਰਕਾਰਾਂ ਅੱਗੇ, ਪਾਕਿਸਤਾਨ ਅੱਗੇ ਵੀ ਤੇ ਇੰਡੀਆ ਅੱਗੇ ਵੀ, ਸਿੱਖਾਂ ਨੂੰ ਵੀਜ਼ੇ ਦਿੱਤੇ ਜਾਣ, ਆਪਣੇ ਉਹ ਜੱਦੀ ਪਿੰਡਾਂ ਜਾਣ, ਉੱਧਰੋਂ ਇੱਧਰ ਆਉਣ, ਇੱਧਰੋਂ ਉੱਧਰ ਜਾਣ। ਫਿਰ ਲੋਕਾਂ ਦੇ ਦਿਲ ਵਿੱਚ ਹਮੇਸ਼ਾ ਯਾਦ ਰਹਿੰਦੀ ਵੀ ਇੱਥੇ ਮੇਰੇ ਬਾਪ ਦਾ ਜਨਮ ਹੋਇਆ ਸੀ। ਹਾਂਜੀ, ਬਹੁਤ ਕੁਝ ਆਪਾਂ ਗਵਾ ਚੁੱਕੇ ਹੈਗੇ ਆ। ਜਿੱਦਾਂ ਇਹ ਆਪਾਂ ਵੰਡਾਈਏ ਵਿੱਚ ਆਪਾਂ ਆਪਣਾ ਆਪ ਗਵਾ ਚੁੱਕੇ ਹਾਂ, ਜਿਹਦੇ ਕਰਕੇ ਆਪਣਾ ਨੁਕਸਾਨ ਬਹੁਤ ਹੋਇਆ ਹੈਗਾ। ਤੇ ਅਸੀਂ ਤਾਂ ਇਹ ਚਾਹੁੰਦੇ ਹਾਂ ਸਾਰਿਆਂ ਨੂੰ ਖੁੱਲ੍ਹ ਹੋਣੀ ਚਾਹੀਦੀ ਆ ਵੀ ਇੱਕ ਦੂਜੇ ਨੂੰ ਮਿਲਣਾ ਗਿਲਣਾ ਜ਼ਰੂਰ ਚਾਹੀਦਾ ਹੈਗਾ ਆ। ਦੇਖੋ ਜੀ, ਮਜ਼ਹਬ ਦੇ ਪਿੱਛੇ ਗੋਰਿਆਂ ਨੇ ਵੰਡਿਆ ਸਾਨੂੰ, ਮਜ਼ਹਬ ਦੇ ਪਿੱਛੇ ਸਾਡੀਆਂ ਲੜਾਈਆਂ ਹੋਈਆਂ, ਨੁਕਸਾਨ ਹੋਇਆ ਪੰਜਾਬੀਆਂ ਦਾ। ਚਾਹੇ ਉਹ ਮੁਸਲਮਾਨ ਸੀ, ਚਾਹੇ ਸਿੱਖ ਸੀ। ਆਮ ਬੰਦੇ ਦਾ ਹੋ ਗਿਆ। ਹਾਂਜੀ, ਅਸੀਂ ਇਸ ਵੇਲੇ ਵੀ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੀ ਪੁਰਾਣੀ ਹਵੇਲੀ ਸੰਭਾਲ ਕੇ ਬੈਠੇ ਹੈਗੇ ਆ। ਤੇ ਅੱਜ ਵੀ ਦੁਨੀਆ ਵਿੱਚ ਉਹਨਾਂ ਦਾ ਵੀ ਨਾਂ ਆ, ਸਾਡਾ ਵੀ ਨਾਲ ਜੁੜਿਆ ਹੈਗਾ ਉਸ ਹਵੇਲੀ ਦੇ ਨਾਲ। ਬਾਕੀ ਜਿਹੜੇ ਉੱਥੇ ਪਰਿਵਾਰ ਰਹਿੰਦੇ ਪੁਰਾਣੇ, ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਬਜ਼ੁਰਗਾਂ ਨੂੰ ਚੇਤਾ ਕਰਦੇ ਆ। ਤੇ ਇਹ ਬਹੁਤ ਵੱਡੀ ਗੱਲ ਹੈਗੀ ਆ ਜਿਹੜਾ ਕਿਸੇ ਨੂੰ ਚੇਤੇ ਕਰ ਲੈਣਾ। ਤੇ ਬਹੁਤ ਦੇਖੋ ਜੀ, ਗੁਰੂ ਮਹਾਰਾਜ ਕਿਰਪਾ ਕਰੇ ਇੱਕ ਦਿਨ ਤੁਸੀਂ ਜਾਵੋ, ਤੁਹਾਡੇ ਪਿੰਡ ਵਾਲੇ ਤੁਹਾਨੂੰ ਉਡੀਕਦੇ, ਅੱਜ ਵੀ ਉਡੀਕਦੇ ਆ। ਚੌਧਰੀ ਸਾਹਿਬ ਤੁਹਾਨੂੰ ਅੱਜ ਵੀ ਉਡੀਕਦੇ ਆ, ਸਾਡੇ ਨਾਲ ਗੱਲਬਾਤ ਹੁੰਦੀ ਆ। ਉਹਨਾਂ ਨੂੰ ਬੜੀ ਖੁਸ਼ੀ ਹੋਊਗੀ ਜਦੋਂ ਤੁਸੀਂ ਉਹਨਾਂ ਦੇ ਘਰ ਜਾਓਗੇ। ਉਹ ਤੁਹਾਨੂੰ ਆਪਣੇ ਭਰਾਵਾਂ ਵਾਂਗ ਸਮਝਦੇ ਆ। ਇੱਕ ਆਪਾਂ ਗੱਲ ਕਰਦੇ ਸੀ, ਤੁਹਾਡੇ ਕੋਲ ਆਪਣੇ ਕੋਈ ਘਰ ਦੀ ਆਪਣੇ ਮੈਮਰੀ ਚੀਜ਼ ਲੈ ਕੇ ਆਏ ਤੁਸੀਂ? ਹਾਂਜੀ, ਇਹ ਜੀ ਸਾਡੀ ਮਾਤਾ ਜੀ ਪੂਰੇ ਹੋਏ ਆ 2000 ਵਿੱਚ। ਅੱਛਾ, ਮਾਤਾ ਜੀ ਪੂਰੇ ਹੋਏ 2000 ਵਿੱਚ। ਤੇ ਮਰਨ ਤੋਂ ਪਹਿਲਾਂ ਉਹਨੇ ਮੈਨੂੰ ਦੱਸਿਆ ਵੀ ਕੋਈ ਨਿਸ਼ਾਨੀਆਂ ਹੈਗੀਆਂ। ਉਹਨਾਂ ਦੇ ਵਿੱਚੋਂ ਇੱਕ ਖਾਸ ਨਿਸ਼ਾਨੀ ਜੋ ਚਕਲਾ ਹੁੰਦਾ ਹੈਗਾ ਜੀ। ਇਹ ਚਕਲਾ ਜਿਹਦੇ ਤੇ ਰੋਟੀ ਪਕਾਈ ਜਾਂਦੀ, ਬਣਾਈ ਜਾਂਦੀ ਆ, ਰੋਟੀ ਪਕਾਈ ਜਾਂਦੀ ਆ, ਬਣਾਈ ਜਾਂਦੀ ਆ। ਤੇ ਫਿਰ ਆਪਣੇ ਇਹ ਆਪਣੇ ਇਸ ਪਰਿਵਾਰ ਦਾ ਨਿਸ਼ਾਨੀ ਆ। ਉੱਤੇ ਇਹਨਾਂ ਦੇ ਨਾਂ ਲਿਖਿਆ ਸਾਡੇ ਬਾਬਾ ਜੀ। ਹਾਂਜੀ, ਬਾਬਾ ਜੀ ਨੇ ਕਿੱਥੋਂ ਖਰੀਦਿਆ ਸੀਗਾ ਜੀ? ਇਹ ਲੈਲਪੁਰ ਤੋਂ ਖਰੀਦਿਆ ਗਿਆ ਜੀ। ਹਾਂਜੀ, ਇਹ ਬਾਬੇ ਦੀ ਨਿਸ਼ਾਨੀ ਅੱਜ ਵੀ ਅਮਰੀਕਾ 'ਚ ਲੈ ਕੇ ਬੈਠੇ ਆ। ਦੇਖੋ ਜੀ, ਬਾਬੇ ਨੇ ਲਾਲਪੁਰ ਤੋਂ ਚਕਲਾ ਖਰੀਦਿਆ 1930 ਵਿੱਚ ਖਰੀਦਿਆ ਗਿਆ। 1930 ਵਿੱਚ 1930 ਖਰੀਦਿਆ। ਅੱਜ ਅਮਰੀਕਾ ਦੀ ਧਰਤੀ ਤੇ ਆ। ਇਹ ਪਰਿਵਾਰ ਨੂੰ ਇਹਨੂੰ ਹਰ ਵੇਲੇ ਛਾਤੀ ਨਾਲ ਲਾ ਕੇ ਰੱਖਦਾ। ਤੇ ਜਿਹੜੀਆਂ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਕੋਈ ਇਨਸਾਨ ਨਹੀਂ ਭੁੱਲਦਾ। ਤੇ ਹੋਰ ਆਪਣੇ ਤੁਹਾਡੇ ਪਰਿਵਾਰ ਬਾਰੇ ਕੋਈ ਆਪਣੇ ਤੁਹਾਡੇ ਭੂਆ ਜੀ ਤੁਹਾਡੇ ਬੜੇ ਨਜ਼ਦੀਕ ਸੀਗੇ? ਹਾਂਜੀ, ਸਾਡੇ ਦੋਨੇ ਸੀਗੇ, ਸਾਡੇ ਭੂਆ ਜੀ ਤੇ ਸਾਡਾ ਡੈਡੀ ਜੀ, ਦੋਨੇ ਸੀਗੇ ਪਰਿਵਾਰ ਵਿੱਚ ਜਿੱਦਾਂ। ਹਾਂਜੀ, ਤੇ ਸਾਨੂੰ ਬਸ ਗੱਲ ਪੂਰੀ ਨਹੀਂ ਕਦੇ ਉਹਨਾਂ ਦੇ ਘਰ ਹੋਈ। ਜਦੋਂ ਵੀ ਕਰਦੇ ਸੀ ਮਨ ਭਰਿਆ ਆਉਂਦਾ ਸੀਗਾ ਕਿ ਉਹ ਫਿਰ ਉਦੋਂ ਬਾਅਦ ਫਿਰ ਉਜੜ ਕੇ ਆਏ ਹੈਗੇ ਆ। ਤੇ ਕੋਈ ਖੁਸ਼ੀ ਨਾਲ ਤਾਂ ਆਇਆ ਨਹੀਂ ਹੈਗਾ। ਹਾਂਜੀ, ਸਾਰਾ ਕੁਝ ਛੱਡ ਕੇ ਆ ਗਿਆ। ਇੱਥੇ ਆ ਕੇ ਬੜੇ ਔਖੇ ਹੋ ਕੇ ਰੋਟੀ ਖਾਧੀ ਆ। ਮਗਰੋਂ ਚਿਰ ਬਾਅਦ ਸਾਨੂੰ ਜ਼ਮੀਨਾਂ ਮਿਲੀਆਂ, ਫਿਰ ਵੱਡੇ ਘਰ ਮਿਲ ਗਏ ਆ। ਪਰ ਟਾਈਮ ਲੱਗਾ ਪਹਿਲਾਂ ਸਾਨੂੰ ਬਹੁਤ। ਕੋਈ ਜਿਹੜੇ 47 ਦੇ ਪਹਿਲਾਂ ਤੁਹਾਡਾ ਉਦੋਂ ਨੁਕਸਾਨ ਹੋਇਆ, ਉਸ ਤੋਂ ਬਾਅਦ 47 ਦੇ ਉਜਾੜਿਆਂ ਨੇ ਉਜਾੜਿਆ, ਫਿਰ ਉਜੜ ਗਏ। ਹਾਂਜੀ, ਫਿਰ ਉਜੜ ਗਏ। ਉਜਾੜਿਆਂ ਨੇ ਤੁਹਾਨੂੰ ਉਜਾੜਿਆ। ਤੇ ਦੁਬਾਰਾ ਬਸਣਾ ਬੜਾ ਮੁਸ਼ਕਲ। ਆਪਾਂ ਇੰਡੀਆ ਤੋਂ ਇੱਥੇ ਆਏ ਆ, ਇੱਥੇ ਆਣ ਕੇ ਦੁਬਾਰਾ ਪਹਿਲਾਂ ਕਿਹੋ ਜਿਹੇ ਆਪਾਂ ਹਾਰਡ ਕੰਮ ਕੀਤੇ ਆ, ਖੇਤਾਂ 'ਚ ਕੰਮ ਕੀਤੇ ਆ, ਸਾਡੇ ਅੱਗੇ ਰੈਸਟੋਰੈਂਟਾਂ 'ਚ ਕੰਮ ਕੀਤੇ ਆ।
ਦੁਬਾਰਾ ਬਸਣਾ ਦੂਜਾ ਬੜਾ ਮੁਸ਼ਕਲ ਹੈ। ਦੱਸਿਆ ਗਿਆ ਜੀ ਵੀ ਸਾਡੇ ਬਜ਼ੁਰਗ ਨੇ ਮੁਕੰਦਪੁਰ ਇਸ ਮੁਕੰਦਪੁਰ ਆ ਕੇ ਫਿਰ ਪਹਾੜਾ ਢੋਇਆ ਜੀ। ਅੱਛਾ ਜੀ। ਹਾਂਜੀ, ਉੱਥੋਂ ਆਣੇ ਗੱਡਾ ਵਾਇਆ। ਗੱਡਾ ਵਾਇਆ। ਫਿਰ ਮੇਰੇ ਬੜੇ ਮੁੰਡੇ ਦਾ ਵਿਆਹ ਕੀਤਾ, ਅੰਮ੍ਰਿਤਸਰ ਮੱਥਾ ਟੇਕਣ ਗਏ ਆ, ਸਾਡੀ ਮਾਤਾ ਨਾਲ ਸੀਗੀ। ਹਾਂਜੀ। ਉੱਥੇ ਲਾਗੇ ਜਾ ਕੇ ਤਾਂ ਉਹ ਅੱਖਾਂ ਭਰ ਲਈਆਂ। ਮੈਂ ਕਿਹਾ ਮਾਤਾ ਕੀ ਗੱਲ ਹੋਈ ਆ? ਹਾਂਜੀ। ਕਹਿੰਦੀ ਕਾਕਾ ਇੱਥੇ ਅਸੀਂ ਆਉਂਦੇ ਸੀਗੇ ਤਾਂ ਭੁੱਖ ਦੇ ਦੁੱਖ ਬਲਦ ਵੇਚਿਆ ਗਿਆ। ਓਏ ਹੋਏ ਹੋਏ। ਅੱਛਾ, ਅੰਮ੍ਰਿਤਸਰ ਆਏ ਤੇ ਭੁੱਖ ਹਾਂਜੀ ਤੋਂ ਬਹੁਤ ਬਚਣਾ। ਹਾਂਜੀ ਹਾਂਜੀ, ਬਲਦ ਵੇਚਿਆ ਤਾਂ ਕਹਿੰਦੇ ਤਾਂ ਮਤਲਬ ਗੁਜ਼ਾਰਾ ਹੋਇਆ। ਉਜਾੜੇ ਦਾ ਉਸ ਬੰਦੇ ਨੂੰ ਪਤਾ ਜੇ ਨਾ ਹੋਇਆ ਹੋਊਗਾ, ਜੀ ਨਾ। ਹਾਂਜੀ। ਦੂਸਰੇ ਬੰਦੇ ਨੂੰ ਸ਼ਾਇਦ ਨਹੀਂ ਪਤਾ ਲੱਗਦਾ। ਦੇਖੋ ਫਿਰ ਉਹਨਾਂ ਮਨ ਭਰਦਾ ਜੀ। ਹਾਂਜੀ। ਤੇ ਇਸ ਵੇਲੇ ਵੀ ਅਸੀਂ ਤਲਵੰਡੀ ਫੱਤੂ 'ਚ ਬੈਠੇ ਹਾਂ। ਸਾਰੇ ਪਿੰਡ 'ਚੋਂ ਵੱਡਾ ਘਰ ਸਾਡੇ ਕੋਲ ਆ, ਬਹੁਤ ਵਧੀਆ ਜ਼ਮੀਨ ਹੈਗੀ ਸਾਡੇ ਕੋਲ। ਇਹ ਸਾਰੀ ਕੋ ਦੇਣ ਸਾਡੇ ਬਾਬਿਆਂ ਦੀ ਆ ਜੋ ਸਾਨੂੰ ਦੇ ਗਏ। ਜੋ ਪ੍ਰਮਾਤਮਾ ਜੀ ਹਰ ਇੱਕ ਇਨਸਾਨ ਜੀ ਨੇ ਇਹਨਾਂ ਨੂੰ ਪੈਦਾ ਕੀਤਾ, ਉਹਨਾਂ ਨੂੰ ਉਹਨੇ ਦੇਣਾ। ਹਾਂਜੀ। ਤੇ ਤੁਸੀਂ ਆਪਣੇ ਚਲੋ ਨੁਕਸਾਨ ਹੋਇਆ ਉਹਨੇ ਭੁੱਲਣਾ। ਵਾਹਿਗੁਰੂ ਨੇ ਤੁਹਾਨੂੰ ਦੁਬਾਰਾ ਵਸਾਇਆ, ਪਰਿਵਾਰ ਸਾਰਾ ਖੁਸ਼ ਆ। ਹਾਂਜੀ। ਤੇ ਤੁਸੀਂ ਇਹ ਆਪਣੇ ਤੁਹਾਡੇ ਛੋਟੇ ਭਾਈ ਸਾਹਿਬ ਹੈ ਜੀ? ਇਹ ਛੋਟੇ ਭਾਈ ਸਾਹਿਬ, ਇਹ ਇੱਕੋ ਚੀਜ਼ ਵਾ ਜਿਹੜੀ ਅਸੀਂ ਭੁੱਲ ਨਹੀਂ ਸਕਦੇ। ਸਾਡੇ ਬਾਬਾ ਜੀ ਹੀਰਾ ਸੀਗੇ, ਉਹ ਬਹੁਤ ਜਿਹੜੇ ਸਾਤੋਂ ਗਵਾਚ ਗਏ ਆ। ਉਹਨਾਂ 'ਚ ਬਾਬਾ ਅਰਜਨ ਜੀ ਇਹੋ ਜਿਹੇ ਸੀਗੇ ਯੋਧੇ ਜਿਹੜੇ ਇਕੱਲੇ ਕਣਕ ਦਾ ਖੇਤ ਵੱਢਦੇ ਸੀਗੇ। ਉਹ ਵਾਹ, ਦੱਸੋ ਜੀ। ਉਹਨਾਂ ਨੇ ਕੰਮ ਕੀਤਾ ਤੇ ਏਡਾ ਵੱਡਾ ਮਕਾਨ ਬਣਾਇਆ ਤੇ ਉਹਨਾਂ ਦੇ ਪੁੱਤਰਾਂ ਨੂੰ ਆਣ ਕੇ ਇੱਥੇ ਇੰਡੀਆ ਦੁਆਰਾ ਪਹਾੜਾ ਵੀ ਬੋਣਾ ਪਿਆ। ਹਾਂਜੀ। ਉਹ ਹਵੇਲੀ ਜਿਹੜੀ ਆ ਉਹਨੇ ਪਾਕਿਸਤਾਨ ਦੇ ਵਿੱਚ 1935 'ਚ ਪਾਈ ਸੀਗੀ, ਬੜੇ ਚਾਅ ਨਾਲ ਪਾਈ ਆ, ਪਰ ਰਹਿਣ ਦਾ ਮੌਕਾ ਨਹੀਂ ਮਿਲਿਆ ਉਹਨਾਂ ਨੂੰ। 1935 ਦੇ ਲੋ ਜੀ। ਉਸ ਤੋਂ ਬਾਅਦ ਆਪਣੇ ਥੋੜੇ ਸਾਲਾਂ ਬਾਅਦ ਹੀ 12 ਸਾਲਾਂ ਬਾਅਦ ਆਪਣੇ ਉਜਾੜੇ ਪੈ ਗਏ। ਹਾਂਜੀ। ਆਪਣੇ ਤੇ ਛੋਟੇ ਭਾਈ ਸਾਹਿਬ। ਹਾਂਜੀ। ਕੀ ਨਾਮ ਭਾਜੀ? ਮੇਰਾ ਨਾਮ ਕੁਲਦੀਪ ਸਿੰਘ ਹੈ ਜੀ। ਕੁਲਦੀਪ ਸਿੰਘ ਸ਼ੇਰਗਿੱਲ। ਹਾਂਜੀ। ਅੱਛਾ ਜੀ। ਅੱਛਾ ਜੀ। ਤੁਹਾਡੇ ਪਿੱਛੇ ਛੋਟੇ ਤੁਹਾਡੇ ਚਾਚਾ ਜੀ ਲੜਕੇ ਵਿੱਚ ਬੈਠੇ ਜੀ? ਹਾਂਜੀ। ਇਹ ਮੇਰੇ ਭਾਈ ਦਾ ਲੜਕਾ, ਬੜੇ ਗਿਆਨ ਸਿੰਘ ਸ਼ੇਰਗਿੱਲ ਦਾ ਲੜਕਾ ਹੈਗਾ। ਇਹਦਾ ਨਾਮ ਨਰਿੰਦਰ ਸਿੰਘ ਗਿੱਲ ਹੈ ਜੀ। ਅੱਛਾ ਅੱਛਾ। ਤੇ ਅਸੀਂ ਸਾਰੇ ਜੂਬਾ ਸਿਟੀ ਰਹਿੰਦੇ ਹੈਗੇ ਆ ਜੀ। ਹਾਂਜੀ ਹਾਂਜੀ। ਕਾਫੀ ਚਿਰ ਤੋਂ ਆਪਣਾ ਰਹਿੰਦੇ ਆ। ਕਾਰੋਬਾਰ ਕੀ ਜੁਬਾ ਜੀ? ਕਾਰੋਬਾਰ ਸਾਡਾ ਜੀ ਆਟੋ ਸੇਲ ਦਾ ਬਿਜ਼ਨਸ ਹੈਗਾ ਪਿਛਲੇ 35 ਸਾਲ ਤੋਂ। ਅੱਛਾ ਅੱਛਾ ਜੀ। ਤੇ ਕੁਛ ਆਪਾਂ ਫਾਰਮਿੰਗ ਕਰਦੇ ਆ, ਜਿੱਦਾਂ ਆਪਣੇ ਖੂਨ 'ਚ ਹੈਗਾ ਥੋੜਾ ਬਹੁਤਾ। ਹਾਂਜੀ ਹਾਂਜੀ। ਕਿੰਨੇ ਏਕੜ ਹੈ ਜ਼ਮੀਨ ਦੇ? ਇੱਕ 70 ਏਕੜ ਹੈਗੇ ਸਾਡੇ ਕੋਲ। ਅੱਛਾ। ਬਦਾਮ ਬੀਜਦੇ ਕਿ ਨਹੀਂ? ਅਸੀਂ ਫਰੂਟ ਬੀਜਦੇ ਆ। ਭਰੂਣ। ਅੱਛਾ ਜੀ। ਰੱਬ ਨੇ ਬੜਾ ਕੁਝ ਦਿੱਤਾ, ਪਰ ਜਿਹੜਾ ਬੰਦਾ ਵਿਛੜ ਜਾਂਦਾ ਨਾ ਆਪਣੇ ਵਿੱਚੋਂ, ਉਹ ਨਹੀਂ ਫਿਰ ਉਹ ਨਿਆਈ ਮੌਤ ਤੇ ਚਲੇ ਗਏ ਤਾਂ ਉਹ ਦੁੱਖ ਜ਼ਰੂਰ ਹੈਗਾ। ਬਾਕੀ ਉਮਰ ਨਾਲ ਚੱਲ ਜਾਣਾ ਤਾਂ ਜਾਣਾ ਹੀ ਪੈਣਾ ਹੈਗਾ। ਹਾਂਜੀ ਹਾਂਜੀ। ਤੇ ਇੱਕ ਜ਼ਰੂਰ ਹੈਗੀ ਆ ਵੀ ਬਾਕੀ ਲੋਕਾਂ ਨੇ ਸਾਡਾ ਸਾਥ ਬਹੁਤ ਦਿੱਤਾ ਹੈ। ਇਸ ਪਿੰਡ 'ਚ ਵੀ ਸਾਡੀ ਬਹੁਤ ਬੋਲਬਾਣੀ ਵਧੀਆ ਰਹੀ ਆ। ਤੇ ਅੱਜ ਵੀ ਪਾਕਿਸਤਾਨ 'ਚ ਬੰਦੇ ਬੈਠੇ ਵੀ ਸਾਡੇ ਬਜ਼ੁਰਗਾਂ ਨੂੰ ਚੇਤਾ ਕਰਦੇ ਆ, ਕਿਉਂ ਨਹੀਂ ਕੋਈ ਚੰਗਾ ਕੰਮ ਕੀਤਾ ਆ, ਜਿਹੜਾ ਕਰਨਾ ਬੜਾ ਔਖਾ ਆ। ਦੇਖੋ ਜੀ, ਜਿਸ ਇਨਸਾਨ ਨੇ ਹਰ ਇੱਕ ਇਨਸਾਨ ਦਾ ਭਲਾ ਕੀਤਾ ਹੋਵੇ, ਜਿਨ੍ਹਾਂ ਦਾ ਭਲਾ ਕੀਤਾ ਹੋਵੇ, ਉਹ ਨਹੀਂ ਯਾਦ ਕਰਦਾ, ਕਿਤੇ ਵੀ ਬੈਠਾ ਹੋਵੇ। ਅਸੀਂ ਉਹ ਖੁਸ਼ੀਏ ਦੇ ਪਰਿਵਾਰ ਦਾ ਦੇਣਾ ਨਹੀਂ ਦੇ ਸਕਦੇ। ਸਾਡੀ ਗੱਲ ਵੀ ਹੋਈ ਸੀਗੀ, ਤੇ ਬੰਦਾ ਭੇਜਿਆ ਵੀ ਗਿਆ, ਕਹਿੰਦਾ ਮੈਂ ਪੈਸੇ ਦੀ ਗੱਲ ਨਹੀਂ ਕਰਦਾ, ਮੇਰਾ ਪਰਿਵਾਰ ਵਿਛੜ ਗਿਆ। ਕਹਿੰਦਾ ਉਹ ਆਪਣੇ ਦਿਲੋਂ ਪਿਆਰ ਕਰਦੇ ਸੀਗੇ। ਬਹੁਤ ਘੱਟ ਬੰਦੇ ਜਿਹੜੇ ਕਿਸੇ ਦਿਲੋਂ ਪਿਆਰ ਕਰਦੇ ਆ, ਹੋਰ ਪੈਸੇ ਦੀ ਦੁਨੀਆ ਭੁੱਖੀ ਸਾਰੀ ਹੈਗੀ ਆ। ਹੁਣ ਤੁਹਾਡੀ ਆਪਣੀ ਵੀਡੀਓ ਆ, ਅਸੀਂ ਤੁਹਾਡੇ ਮਕਾਨ ਦੀਆਂ ਵੀ ਵਿੱਚ ਫੋਟੋ ਲਾਵਾਂਗੇ, ਵੀਡੀਓ ਲਾਵਾਂਗੇ, ਸਾਰੇ ਪਿੰਡ ਦੁਆਰਾ ਫਿਰ ਦੇਖਣੀ ਆ। ਹੁਣ ਖੁਸ਼ੀ ਹੋਊਗੀ ਵੀ ਹਾਂ ਸਾਨੂੰ ਲੰਬੜਦਾਰ ਦਾ ਪਰਿਵਾਰ ਅੱਜ ਫਿਰ ਮਿਲਿਆ। ਅਸੀਂ ਤੁਹਾਡਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿਹੜੇ ਤੁਸੀਂ ਵਧੀਆ ਉਪਰਾਲੇ ਕਰਦੇ ਆ, ਤੇ ਇਦਾਂ ਹੀ ਉਪਰਾਲੇ ਕਰਦੇ ਰਹੋ। ਪ੍ਰਮਾਤਮਾ ਤੁਹਾਨੂੰ ਇਹੀ ਤੰਦਰੁਸਤੀ ਦੇਵੇ ਤੇ ਗਾਹਾਂ ਲਈ ਹਿੰਮਤ ਕਰੋ। ਜਿੱਦਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਪੰਜਾਬੀ ਲੈ ਟੀਮ, ਤੁਹਾਡਾ ਗਿੱਲ ਸਾਹਿਬ, ਤੁਹਾਡੇ ਪਰਿਵਾਰ ਦਾ ਜਿਹੜਾ ਤੁਸੀਂ ਸਾਨੂੰ ਟਾਈਮ ਦਿੱਤਾ, ਬਹੁਤ ਬਹੁਤ ਧੰਨਵਾਦ ਕਰਦੀ ਆ। ਤੇ ਗੁਰੂ ਮਹਾਰਾਜ ਤੁਹਾਡੇ 'ਤੇ ਮਿਹਰ ਰੱਖੇ। ਹਾਂਜੀ, ਚੜ੍ਹਦੀ ਕਲਾ ਰੱਖੇ। ਪਿੰਡ ਮੁਕੰਦਪੁਰ, ਜ਼ਿਲ੍ਹਾ ਫੈਸਲਾਬਾਦ, ਇੱਕ 1940 'ਚ ਬਹੁਤ ਦਰਦਨਾਕ ਘਟਨਾ ਹੋਈ ਸੀ। ਉਹਦੇ ਬਾਰੇ ਸਾਡੇ ਬਜ਼ੁਰਗ ਕਾਫੀ ਕਮਜ਼ੋਰ ਨੇ, ਇਹਨਾਂ ਨਾਲ ਗੱਲਬਾਤ ਕਰਦੇ ਹਾਂ, ਕੁਛ ਇਨਫੋਰਮੇਸ਼ਨ ਲਈਏ ਇਹਨਾਂ ਤੋਂ। ਤਾਂ ਆਪਣੇ ਅੰਕਲ ਜੀ, ਆਪਣਾ ਕੀ ਨਾਮ ਕੀ ਹੈ ਜੀ, ਦੱਸੋ ਜੀ? ਹਰਵੰਸ ਸਿੰਘ ਸੁਖਾਣਾ, ਹਰਵੰਸ ਸਿੰਘ ਸੁਖਵਾਣਾ, ਐਕਸ ਚੇਅਰਮੈਨ ਪੰਚਾਇਤ ਸਮਿਤੀ ਪੱਖੋਵਾਲ, ਡਿਸਟ੍ਰਿਕਟ ਲੁਧਿਆਣਾ। ਲੁਧਿਆਣਾ। ਅੱਛਾ ਅੱਛਾ ਜੀ। ਤੁਸੀਂ ਆਪਣੀ ਏਜ ਕਿੰਨੀ ਹੋ ਗਈ ਜੀ? 82 ਸਾਲ। 82 ਸਾਲ। ਅੱਛਾ ਜੀ। ਤੁਸੀਂ ਤੁਹਾਡਾ ਜਨਮ ਪਾਕਿਸਤਾਨ ਦਾ ਜੀ? ਪਾਕਿਸਤਾਨ ਦਾ। ਅੱਛਾ ਜੀ। ਪਾਕਿਸਤਾਨ ਆਪਣੇ ਕਿਹੜੇ ਪਿੰਡ ਦਾ ਜੀ? 51 ਚੱਕ ਸ਼ਜਾਦ, ਜ਼ਿਲ੍ਹਾ ਲੈਲਪੁਰ। ਜ਼ਿਲ੍ਹਾ ਲਾਇਲਪੁਰ, 51 ਚੱਕ ਸ਼ਜਾਲ। ਸ਼ਜਾਦ। ਸ਼ਜਾਦ। ਹਾਂਜੀ। ਤੇ ਤੁਸੀਂ ਆਪਣੇ ਜਦੋਂ 1947 ਚ ਆਪਣੇ ਇੰਡੀਆ ਆਏ ਆ, ਤੁਹਾਡੀ ਕਿੰਨੀ ਉਮਰ ਸੀ ਉਸ ਟਾਈਮ ਜੀ? ਉਸ 10 ਸਾਲ ਦੇ? 11 ਸਾਲ 11 ਸਾਲ ਦੇ। ਤੁਹਾਨੂੰ ਪੂਰੀ ਹੋਸ਼ ਸੀ ਉਸ ਟਾਈਮ? ਹਾਂਜੀ 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 ਜਦੋਂ ਤੁਸੀਂ ਉੱਥੋਂ ਤੁਰੇ ਆ ਆਪਣੇ ਪਾਕਿਸਤਾਨ ਤੋਂ, ਹਾਂਜੀ। ਆਪਣੇ ਪਰਿਵਾਰ ਦਾ ਕੋਈ ਨੁਕਸਾਨ ਹੋਇਆ ਰਸਤੇ 'ਚ? ਰਸਤੇ 'ਚ ਆਪਣੇ ਪਰਿਵਾਰ ਦਾ ਕੋਈ ਨੁਕਸਾਨ ਨਹੀਂ ਹੋਇਆ। ਪਹਿਲਾਂ ਤੁਹਾਨੂੰ ਮੈਂ ਦੱਸੂ, ਮੇਰੀ ਭੂਆ ਜੀ ਦੇ ਘਰ ਦਾ ਨੁਕਸਾਨ ਕੀ ਬਹੁਤ ਬੁਰਾ ਹਾਲ ਹੋਇਆ। ਅੱਛਾ, ਮੁਕੰਦਪੁਰ ਦਾ। ਹਾਂਜੀ, ਦੱਸੋ ਜੀ ਉਹਦੇ ਬਾਰੇ ਜੀ। ਉਹਦੇ ਬਾਰੇ
ਮੇਰੇ ਫੁੱਫੜ ਜੀ 3 ਭਰਾ ਸੀ। ਹਾਂਜੀ ਹਾਂਜੀ ਵੱਡੇ ਸੀ ਸਰਦਾਰ ਦੇਵਾ ਸਿੰਘ ਜੀ ਨੰਬਰਦਾਰ ਸਾਹਿਬ, ਹਾਂਜੀ ਫੁੱਫੜ ਜੀ। ਦੂਏ ਨੰਬਰ ਤੇ ਸੀ ਦਲੀਪ ਸਿੰਘ, ਹਾਂਜੀ ਹਾਂਜੀ ਤੀਏ ਤੇ ਸੀ ਅਰਜਨ ਸਿੰਘ। ਹਾਂਜੀ ਹਾਂਜੀ ਇਹ ਤਕਰੀਬਨ 1819 ਚ ਮਕੰਦਪੁਰ ਡਿਸਟ੍ਰਿਕਟ ਜਲੰਧਰ ਤੋਂ ਜਾ ਕੇ ਉੱਥੇ ਮਕੰਦਪੁਰ 65 ਚੱਕ ਲੈਲਪੁਰ ਜਾ ਕੇ ਅੰਗਰੇਜ਼ਾਂ ਨੇ ਜ਼ਮੀਨ ਅਲਾਟ ਕੀਤੀ। ਹਾਂਜੀ ਉਹ ਜ਼ਮੀਨ ਇਹਨਾਂ ਨੂੰ ਵੀ ਅਲਾਟ ਹੋਈ, ਇਹ ਉੱਥੇ ਜਾ ਕੇ ਬਸੇ। ਹਾਂਜੀ ਤੇ 42 43 ਵਿੱਚ ਇਹਨਾਂ ਤਿੰਨਾਂ ਭਾਈਆਂ ਨੇ ਕੰਮ ਕੀਤਾ, ਜਾਣੀ ਜਿਵੇਂ ਕਹਿੰਦੇ ਪੈਸੇ ਰੋਲਣ ਵਾਲੀ ਗੱਲ। ਹਾਂਜੀ ਉਹ ਤੇ ਜੀ ਆਪਣੇ ਮੈਂ ਜਿੰਦਾ ਜਾਗਦਾ ਸਬੂਤ ਹੈ ਜਿਹੜਾ ਇਹਨਾਂ ਦਾ ਘਰ ਆ ਆਪਣੇ ਮਕੰਦਪੁਰ ਪਾਕਿਸਤਾਨ ਫੈਸਲਾਬਾਦ ਵਿੱਚ ਹੈਗਾ। ਹਾਂਜੀ ਉਹ ਅੱਜ ਪਾਕਿਸਤਾਨ ਦੇ ਬੜੇ ਮਸ਼ਹੂਰ ਇਨਸਾਨ ਹੋਏ ਆ, ਪਿਛਲੀ ਸਰਕਾਰ ਦੇ ਆਪਣੇ ਮਿਨਿਸਟਰੀ 'ਚ ਰਹੇ ਆ ਦਲਾਲ ਚੌਧਰੀ, ਹਾਂਜੀ ਹਾਂਜੀ ਉਹਨਾਂ ਦੇ ਚਾਚਾ ਜੀ ਆ ਚੇਅਰਮੈਨ ਆ ਜਿਹੜੇ ਉਸ ਘਰ ਰਹਿੰਦੇ ਆ। ਅਸੀਂ ਦੇਖਿਆ ਵੀਡੀਓ ਬਣਾਈ ਸੀ ਸਾਡੀ ਟੀਮ ਨੇ ਉੱਥੇ ਪਾਕਿਸਤਾਨ ਦੇ ਵਿੱਚ, ਤੁਸੀਂ ਵੀ ਦੇਖੀ ਆ। ਜਿਹੜਾ ਵਾਲੇ ਤਹਿਸੀਲ ਦੇ ਹੈਗੇ ਆ ਆਪਣੇ ਮਾਰਕੀਟ ਕਮੇਟੀ ਦੇ ਚੇਅਰਮੈਨ। ਹਾਂਜੀ 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 ਤੁਸੀਂ ਸਹੀ ਕਹਿ ਰਹੇ ਆ। ਤੇ ਮੈਨੂੰ ਇਹ ਦੱਸਿਓ ਕਿ ਜਦੋਂ ਉਸ ਪਿੰਡ 'ਚ ਆਪਣੇ ਕਤਲੇਆਮ ਹੋਇਆ 1942 ਚ ਹੋਇਆ ਨਾ 43 ਚ ਹੋਇਆ? 42 43 ਚ ਬੱਚੇ ਗੱਬੇ ਜੇ ਗੱਬੇ 'ਚ ਹੋਇਆ। ਐਸ ਕਰੋਤ ਤੁਹਾਡੀ ਫਿਰ ਤੁਸੀਂ ਤਾਂ ਬਹੁਤ ਬਚਪਨ 'ਚ ਹੋਵੋਗੇ ਮਤਲਬ ਉਦੋਂ ਵੀ। ਤੋਂ ਛੋਟਾ ਹੀ ਸੀ। ਹਾਂਜੀ ਉਹ ਇਸ ਸੀਨ ਦਾ ਕਿਵੇਂ ਸਾਡੇ ਘਰੇ ਸੁਨੇਹਾ ਗਿਆ, ਕੀ ਹੋਇਆ ਕਿਵੇਂ ਹੋਇਆ, ਉਹ ਮੈਨੂੰ ਸਾਰਾ ਮੇਰੇ ਦਿਮਾਗ 'ਚ ਆ। ਹਾਂਜੀ ਕਿਸ ਤਰ੍ਹਾਂ ਹੋਇਆ ਜੀ? ਆਪਣੇ ਕੌਣ ਸੀ ਆਪਣੇ ਕਤਲੇਆਮ ਕਰਨ ਵਾਲੇ? ਜਿਹੜੇ ਇਹਨਾਂ ਦੇ ਪਹਿਲਾਂ ਵੀ ਇਸ਼ਤਿਹਾਰ ਲੱਗੇ, ਪੈਸੇ ਦੀ ਹਵਾ ਇੰਨੀ ਸੀ ਵੀ ਡਾਕਾ ਮਾਰਾਂਗੇ, ਅੱਛਾ ਜੀ, ਇਸ਼ਤਿਹਾਰ ਲੱਗੇ ਸੀ। ਵੀ ਡਾਕੂਆਂ ਨੇ ਪਹਿਲਾਂ ਪਿੰਡ 'ਚ ਇਸ਼ਤਿਹਾਰ ਲਾ ਦਿੱਤੇ ਇਲਾਕੇ 'ਚ। ਇਸ਼ਤਿਹਾਰ ਇੱਕ ਦੋ ਵਾਰੀ ਲਾਏ ਹਾਂਜੀ ਵੀ ਅਸੀਂ ਡਾਕਾ ਮਾਰਾਂਗੇ। ਹਾਂਜੀ ਹਾਂਜੀ ਇਹ ਫੁੱਫੜ ਜੀ ਹੋਣੀ ਤਿੰਨੇ ਭਰਾ, ਜਿਹੜਾ ਅਰਜਨ ਸੀ ਉਹ ਤਾਂ 2 ਮਈਆਂ ਨੂੰ ਪੜਾ ਕੇ ਮਾਰ ਦਿੰਦਾ ਸੀ, ਅੱਛਾ ਜੀ ਇੰਨੇ ਤਗੜੇ ਸੀਗੇ। ਹਾਂਜੀ ਹਾਂਜੀ ਇਹਨਾਂ ਮੇਰੇ ਬਾਪੂ ਜੀ ਨੇ ਕਹਿਣਾ ਵੀ ਦੇਵਾ ਸਿਆ ਤੁਸੀਂ ਨੰਬਰਦਾਰ ਆ ਤਾਂ ਇੱਧਰ ਜੱਜਾਂ ਵਰਗੇ ਨੇ, ਅੰਗਰੇਜ਼ਾਂ ਤੋਂ ਕੋਈ ਅਸਲਾ ਲੈ ਲਓ, ਵੀ ਜਦੋਂ ਇਸ਼ਤਿਹਾਰ ਜੇ ਲਾ ਜਾਂਦੇ ਸੀਗੇ। ਹਾਂਜੀ ਹਾਂਜੀ ਇਹ ਤਿੰਨੇ ਭਾਈ ਕਹਿੰਦੇ ਅਸੀਂ ਇੱਕ ਚਾਰ ਉਹਨੂੰ ਪੜਾ ਕੇ ਮਾਰ ਜਾਾਂਗੇ, ਬੰਦੇ ਆ ਕੇ ਡਾਕਾ ਮਾਰਨਗੇ। ਜਵਾਨੀ ਦਾ ਜੋਸ਼ ਸੀ। ਸੀ ਵੀ ਤਕੜੇ ਐਵੇਂ। ਹਾਂਜੀ ਤੇ ਇਸੇ ਤਰ੍ਹਾਂ ਹੀ 42 43 ਚ ਸ਼ਾਮ ਨੂੰ ਐਤਕ ਵੇਲੇ ਉਹ ਵਾਕਿਆ ਹੋਇਆ। ਕੁਦਰਤੀ ਘਰੇ ਇਕੱਲੇ ਆਏ। ਅੱਛਾ ਜੀ ਆਪਣੇ ਜਿਹੜੇ ਡਕੈਤੀ ਸੀ ਉਹ ਸੀਗੇ 9 ਜਾਣੇ। 9 ਜਣੇ? 9 ਜਾਣੇ। ਹਾਂਜੀ ਇਹ ਤਿੰਨੇ ਭਰਾ, ਇੱਕ ਭਰਾ ਅੱਡ ਸੀ ਦਲੀਪ ਸਿੰਘ, ਅੱਛਾ ਜੀ ਤੇ ਸਾਡਾ ਭਾਈ ਇਕੱਲਾ ਹੀ ਸੀ ਘਰ ਵਿੱਚ ਨੰਬਰਦਾਰ। ਅੱਛਾ ਜੀ ਇਹ ਉਸ ਵੇਲੇ ਦਿਨ ਜਿਵੇਂ ਸ਼ਾਮ ਨੂੰ ਕਿਸੇ ਯਾਰ ਦੋਸਤ ਕੋਲ ਬੈਠਾ ਜਾਂ ਕੰਮ ਚਲੇ ਗਏ, ਘਰ ਨੂੰ ਆਉਂਦੇ? ਹਾਲੇ ਹਾਂਜੀ ਸਾਜਰਾ ਹੀ ਸੀ। ਹਾਂਜੀ ਘਰੇ ਇੱਕ ਇਕੱਲਾ ਹੀ ਅਰਜਨ ਸੀ। ਹਾਂਜੀ ਹਾਂਜੀ ਪਹਿਲਾਂ ਅਰਜਨ ਨਾਲ ਉਹਨੂੰ ਚੁੰਬੜਿਆ ਹੋਇਆ, 9 ਜਾਣੇ ਉਹਨੂੰ ਚੁੰਬੜੇ। 9 ਨੇ ਉਹਨੂੰ ਫੜ ਲਿਆ? 9 ਨੇ ਉਹਨੇ ਦਾ ਕੁੱਟ ਕੱਟਾ ਪਾਸ ਟਾਕ ਸੋਟਾ। ਇੱਕ ਬੰਦੂਕ ਸੀ ਉਹਨਾਂ ਕੋਲ। ਅੱਛਾ ਜੀ ਬੰਦੂਕ ਜਿਹੜਾ ਵੱਡਾ ਗੇਟ ਹਵੇਲੀ ਦਾ, ਹਾਂਜੀ ਉਹਦੇ ਜ਼ਿਆਦਾ ਇਸ਼ਤਿਹਾਰ ਜਿਹੇ ਲੱਗ ਗਏ ਸੀ। ਹਾਂਜੀ ਉਹ ਆਪਣੇ ਗੇਟ ਵੱਡਾ ਬੰਦ ਕਰ ਦਿੰਦੇ ਸੀ, ਅੱਛਾ ਜੀ ਛੋਟੀ ਟਾਕੀ ਖੋਲ ਦਿੰਦੇ ਸੀ। ਅੱਛਾ ਜੀ ਛੋਟੀ ਜਿਹੜਾ ਉਹ ਡੇਢੀ ਕਹਿੰਦੇ ਸੀ ਦੁਆਬੀਏ। ਹਾਂਜੀ ਡੇਢੀ 'ਚ ਮੇਰਾ ਹਾਣੀ ਸੀ, ਮੇਰੀ ਭੂਆ ਦਾ ਪੋਤਾ ਹਾਂਜੀ ਮੱਖਣ ਸਰਜੀਤ ਸਿੰਘ ਉਹਨਾਂ ਦਾ ਭਰਾ। ਇਹਨੂੰ ਬੜਾ ਸੀ 900 ਵੱਡਾ? ਉਹ ਅਰਜਨ ਦੇ ਨਾਲ ਪੈਂਦਾ ਹੁੰਦਾ ਸੀ। ਅੱਛਾ ਜੀ ਅਰਜਨ ਬਾਹਰ ਨਿਕਲ ਆਇਆ ਸੀ ਪਿਸ਼ਾਬ ਸ਼ੂਬ ਕਰਨ। ਅੱਛਾ ਜੀ ਜਾਨੂੰ ਉਧਰੋਂ ਆਏ, ਨਿਹੰਗ ਬਣੇ ਹੋਏ ਸੀਗੇ ਉਹ। ਤੇ ਨਹੰਗ ਦੇ ਰੂਪ ਚ ਆਏ? ਨਿਹੰਗ ਦੇ ਰੂਪ 'ਚ ਆ ਕੇ ਫਤਿਹ ਬੁਲਾਈ, ਉਹ ਪਿਸ਼ਾਬ ਕਰਕੇ ਬਾਹਰੋਂ ਉੱਠਿਆ। ਫਤਿਹ ਬੁਲਾਈ, ਉਹਨੇ ਕਿਹਾ ਵੀ ਇਹ ਰਾਸਤੇ ਨੰਬਰਦਾਰਾਂ ਤੋਂ ਲੈਂਦੇ ਹੁੰਦੇ ਆ ਨਿਹੰਗ। ਹਾਂਜੀ ਹਾਂਜੀ ਕਹਿੰਦਾ ਆਓ ਜੀ ਖਾਲਸਾ ਜੀ। ਉਹਨਾਂ ਨੇ ਕੀ ਸੁਣਨਾ ਸੀ, ਉਹਨਾਂ ਨੇ 9 ਨੇ ਫੜ ਲਿਆ ਉਹਨੂੰ। ਅੱਛਾ ਹਵਾ ਸੀਗੀ ਨਾ ਵੀ ਇੰਨਾ ਤਗੜਾ। ਹਾਂਜੀ ਹਾਂਜੀ ਉਹਨਾਂ 9 ਨੇ ਫੜ ਕੇ ਅੰਦਰ ਮਾਰਨ ਦਾ ਤਾਂ ਕੋਈ ਮਤਲਬ ਨਹੀਂ ਸੀ ਉਹਨਾਂ ਦਾ। ਹਾਂਜੀ ਹਾਂਜੀ ਉਹਨਾਂ ਦਾ ਤਾਂ ਪੈਸੇ ਲੁੱਟਣ ਦਾ ਸੀ। ਉਵੇਂ ਧੂ ਕੇ ਅੰਦਰ ਲਿਆਏ। ਭਾਬੀ ਭੱਜੀ ਵੀ ਮੁੰਡਾ ਬਾਹਰ ਪਿਆ, ਮੈਂ ਉਹਨੂੰ ਚੱਕ ਲਿਆ। ਮੈਂ ਭਾਬੀ ਭੱਜੀ ਦਾ ਜਿਹੜਾ ਟਾਕੀ 'ਚ ਖੜਾ ਸੀ ਉਹਦੇ ਕੋਲ ਬੰਦੂਕ ਸੀ। ਅੱਛਾ ਜੀ ਉਹਨੇ ਅੰਦਰ ਨੂੰ ਫਾਇਰ ਕਰਤਾ। ਭਾਬੀ ਦੇ ਬਾਂਹ 'ਚ ਦੀ ਨਿਕਲ ਗਿਆ, ਮੁੰਡੇ ਦੇ ਛਾਤੀ 'ਚ ਦੀ ਸੀ। ਹੋਏ 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 ਉਹਦੀ ਉੱਥੇ ਹੀ ਮੌਤ ਹੋ ਗਈ। ਇਸੇ ਤਰ੍ਹਾਂ ਵਾਰੀ ਇਹ ਆਏ ਤਿੰਨੇ ਭਰਾ। ਦਲੀਪ ਸਿੰਘ ਜਿਹੜਾ ਸੀ ਉਹ ਅੱਡ ਸੀ। ਹਾਂਜੀ ਉਹ ਆਪਦੇ ਨਾਲ ਘਰੋਂ ਨਿਕਲ ਕੇ ਆਇਆ ਵੀ ਮੇਰੇ ਭਰਾਵਾਂ ਦੇ ਆਹ ਗੱਲ ਹੋ ਗਈ। ਹਾਂਜੀ ਉਹ ਜਿਹੜਾ ਟਾਕੀ ਆਏ ਨੇ ਗੋਲੀ ਮਾਰੀ, ਉਹ ਬੀਜ ਜੀ ਢੇਰੀ ਕਰਤਾ। ਅੱਛਾ ਜੀ ਇਹ ਇਸੇ ਤਰ੍ਹਾਂ ਹੀ ਫੁੱਫੜ ਜੀ ਦੂਏ ਨੰਬਰਦਾਰਾਂ ਦੀ ਪੁਲਿਸ ਆਈ ਹੋਈ ਸੀ ਜਿਹੜਾ ਅੱਛਾ ਜੀ ਉਹਨਾਂ ਜੜਾਈ ਦੇ- ਤੋਂ? ਜੜਾਲੀ ਤੋਂ। ਹਾਂਜੀ ਇਹ ਉਹਨਾਂ ਦੇ ਗਏ ਹੋਏ ਸੀ। ਅੱਛਾ ਜੀ
ਉੱਥੋਂ ਉਹ ਰੋਕਦੇ ਆ ਵੀ ਤੁਸੀਂ ਡਾਕੂ ਫੈਰ ਹੋ ਰਹੇ ਆ ਵੀ ਨਾ ਜਾਓ। ਨਾ ਜਾਓ। ਉਹ ਕਹਿੰਦਾ ਉਹ ਪੈਸੇ ਲੁੱਟਣ ਆਇਆ, ਭਾਈ ਚਾਬੀਆਂ ਮੇਰੇ ਕੋਲੇ ਨੇ, ਮੇਰੇ ਨਿਆਣੇ ਮਾਰ ਦੇਣਗੇ, ਮੈਂ ਦੇ ਦੂੰ ਜਾ ਕੇ। ਹਾਂਜੀ ਹਾਂਜੀ। ਤੇ ਉਹ ਆਏ ਤਾਂ ਜਿਹੜਾ ਖੜਾ ਸੀਗਾ ਟਾਕੀ 'ਚ ਬੰਦੂਕ ਲਈ, ਹਾਂਜੀ ਉਹ ਉਹਦੇ ਮਗਰ ਦੀ, ਉਹਨੂੰ ਨਹੀਂ ਪਤਾ ਲੱਗਿਆ, ਉਹਦੇ ਮਗਰ ਦੀ ਛੋਟੀ ਜਿਹੀ ਟੋਕੀ ਜਿਹੀ ਰੱਖ ਦਿੰਦੇ ਸੀ, ਦਾਤਾਂ ਦੂਤਾਂ ਵੱਢਣ। ਹਾਂਜੀ ਹਾਂਜੀ। ਉਹ ਮਾਰੀ, ਉਹਦਾ ਪੱਟ ਵੱਢਿਆ ਗਿਆ, ਭੱਜ ਲਿਆ ਮੂਹਰੇ। ਮਗਰ ਭੱਜੇ ਨੇ, ਉਹਦੇ ਜਾ ਕੇ 2 ਹੋਰ ਸਿੱਟੀਆਂ। ਫਿਰ ਉਹ ਅੰਦਰ ਭੱਜਿਆ, ਅੰਦਰ ਉਹ ਅਰਜਨ ਨੂੰ ਹਲੇ ਖਿੱਚੀ ਫਿਰਦੇ ਸੀ 9 ਜਣੇ। ਹਾਂਜੀ। ਜਾਣੀ ਉਹ ਤੋਂ ਪੈਸੇ ਮੰਗਦੇ, ਉਹ ਕਹਿੰਦੇ ਮੇਰੇ ਕੋਲ ਪੈਸੇ ਪੂਸੇ ਹੈ ਨਹੀਂ ਗੇ। ਉਸ ਤੋਂ ਬਾਅਦ ਉਹਨਾਂ ਨੇ ਅਰਜਨ ਨੂੰ ਛੱਡਤਾ, ਫੁੱਫੜ ਨੂੰ ਫੜ ਲਿਆ। ਅੱਛਾ ਜੀ। ਉਹ ਤਾਂ ਜਾਣੀ ਮੁੱਕਦੀ ਆਪਾਂ ਗੱਲ ਕਰੀਏ, ਫੁੱਫੜ ਵੀ ਅਰਜਨ ਵੀ, ਉਹ ਤਾਂ ਭਰਾ ਸਾਡਾ ਕਰਮ ਸਿੰਘ ਕਿਸੇ ਦੇ ਗਿਆ ਸੀ। ਹਾਂਜੀ। ਇਹ ਉੱਥੋਂ ਭੱਜਿਆ ਵੀ ਮੇਰੇ ਘਰੇ ਡਾਕਾ ਪੈ ਗਿਆ। ਇਹਨੇ ਗਵਾਂਢੀਆਂ ਦੇ ਗਿਆ ਮਗਰ ਦੀ, ਹਾਂਜੀ ਹਾਂਜੀ। ਉਹਨਾਂ ਨੂੰ ਕਿਹਾ ਮੇਰੇ ਨਾਲ ਸਾਲ ਕਿਹੜਾ ਚੱਲਦਾ, ਹੋਰ ਗੋਲੀਆਂ ਚੱਲਦੀਆਂ। ਹਾਂਜੀ ਉਹ ਉੱਤੋਂ ਦੀ ਜਿਹੜਾ ਇੱਕ ਉੱਤੇ ਪੌੜੀਆਂ ਸੀ ਹਵੇਲੀ ਦੀਆਂ ਜਿਹੜੀਆਂ, ਹਾਂਜੀ। ਹਾਂਜੀ ਉਹ ਹਵੇਲੀ 'ਚ ਇੱਕ ਉੱਤੇ ਖੜਾ ਉਹਦਾ ਨਵਾਂ 'ਚੋਂ, ਹਾਂਜੀ। ਉਹਨੇ ਕਰਮ ਸਿੰਘ ਨੰਬਰਦਾਰ ਨੇ ਆਉਂਦੇ ਨੇ ਉਹਦੇ ਇੱਥੇ ਮੋਢੇ ਤੇ ਮਾਰਿਆ ਉਹਦਾ, ਜਿਹੜਾ ਕੋਈ ਸੋਟੀ ਸਾਟੀ ਲੈ ਕੇ ਆਇਆ। ਹਾਂਜੀ। ਉਹ ਥੱਲੇ ਨੂੰ ਭੱਜ ਲਿਆ, ਉਹ ਥੱਲੇ ਨੂੰ ਭੱਜ ਲਿਆ ਤਾਂ 9 ਜਾਣੇ ਕਰਮ ਸਿੰਘ ਦੇ ਅਦਾਲੇ ਹੋ ਗਏ, ਸਾਡੀ ਭੂਆ ਦੇ ਪੁੱਤ ਦੇ। ਅੱਛਾ ਜੀ। ਸਾਡੀ ਭੂਆ ਨੇ ਜਦ ਦੇਖਿਆ ਵੀ ਆਹ 2 ਤਾਂ ਸਿੱਟੇ ਪਏ ਨੇ, ਹਾਂਜੀ ਹਾਂਜੀ। ਬਾਹਰ ਗੋਲੀ ਚੱਲਦੀ ਆ, ਹਾਂਜੀ ਵੀ ਇਕੱਲਾ ਮੇਰਾ ਮੁੰਡਾ। ਹਾਂਜੀ। ਇਹਦੀ ਅਰਜਨ ਨੇ ਹਲੇ ਜਾਣੀ ਸਵਾਸ ਪੂਰੇ ਨਹੀਂ ਸੀ ਹੋਏ। ਉਹਨੇ ਜਦ ਦੇਖਿਆ ਸਾਡਾ ਮੁੰਡਾ ਵੀ ਆ ਫਸਿਆ ਸੀ ਤਾਂ ਮਾਰੇ ਗਏ, ਉਹਨੇ ਉੱਠ ਕੇ ਇਹਦੀ ਸੋਟੀ ਫੜ ਲਈ। ਉਹ ਵੀ ਤੱਤੇ ਕਾ ਉੱਠ ਕੇ ਕਹਿੰਦਾ, ਉਹ ਕਰਮ ਸਿੰਘ ਤੂੰ ਕਿੱਥੇ ਆ ਗਿਆ ਬਾਦੀ ਦੇ ਬੂਥੇ, ਅਸੀਂ ਤਾਂ ਹੁਣ ਮਰੇ ਹੀ ਆ। ਇਹ ਉਹ ਸੋਟੀ ਛੱਡ ਕੇ ਅਰਜਨ ਨੂੰ ਵੀ ਅਸੀਂ 2 ਜਾਣੇ ਹੋ ਗਏ, ਚਾਚਾ ਵੀ ਉੱਠ ਖੜਿਆ। ਉਹ ਭੱਜ ਕੇ ਅੰਦਰ ਵੜਿਆ, ਭੂਆ ਜੀ ਨੇ ਬਾਹਰੋਂ ਕੁੰਡਾ ਲਾਤਾ ਵੀ ਕਿ ਇਹ ਨਾ ਮਾਰਿਆ ਜਾਵੇ। ਤਾਂ ਉਹ ਛੱਡ ਕੇ ਹੀ ਭੱਜ ਗਏ ਵੀ ਇਹ ਤਾਂ ਮਰੇ ਹੋਏ ਵੀ, ਉੱਠ ਕੇ ਮਾਰ ਲੱਗੇ। ਉਸ ਤੋਂ ਬਾਅਦ ਲੰਮੀ ਚੌੜੀ ਗੱਲ ਆ ਕਿ ਇਹ ਚੱਲੇ, ਇਹਨਾਂ 'ਚੋਂ ਇੱਕ ਕਿਸ਼ਨਾ ਧੂਰਕੋਟ ਦਾ ਲਾਟੀ ਆ ਇੱਧਰ, ਹੁਣ ਤਾਂ ਮਰ ਗਿਆ। ਹਾਂਜੀ। ਉਹ ਬਰੀ ਹੋਇਆ ਲਾਹੌਰੋਂ ਅਪੀਲ 'ਚ, ਦੂਏ 8 ਦੇ 8 ਹੀ। ਇੱਕ ਬਹਿਰਾ ਮਾਂ ਬਣ ਗਿਆ ਜਿਹਦਾ ਪੱਟ ਵੱਢਿਆ ਗਿਆ ਸੀ। ਅੱਛਾ ਜੀ। ਉਹ ਬਚਿਆ, ਦੂਏ ਸਾਰੇ ਕੋਠੀ ਲੱਗੇ, ਫਾਂਸੀ ਲੱਗੇ। ਤੇ 6 ਨੂੰ ਫਾਂਸੀ ਹੋਈ ਸੀ। 6 ਨੂੰ ਫਾਂਸੀ, 7ਵਾਂ ਬਰੀ, 7ਵਾਂ ਬਰੀ। ਤੇ ਉਹ ਕਿਸ਼ਨਾ ਇੱਕ ਬਰੀ ਹੋ ਬੈਦ ਗਿਆ। ਮਗ ਬਣ ਗਿਆ। ਉਹ ਕਿਸ਼ਨਾ ਹੋ ਗਿਆ ਅਪੀਲ 'ਚ ਬਰੀ, ਅੱਛਾ ਜੀ। ਉਹਦੀ ਸ਼ਨਾਖਤ ਨਹੀਂ ਹੋਈ। ਅੱਛਾ। ਇਹ ਜਿਹੜੀ ਏਡੀ ਵੱਡੀ ਦਰਦਨਾਕ ਕਹਾਣੀ ਤੁਹਾਡੇ ਪਰਿਵਾਰ ਜਦੋਂ ਵੀ ਗੱਲਾਂ ਬਾਤਾਂ ਕਰਦੇ ਆ, ਹੁਣ ਸੁਰਜੀਤ ਭਾਈ ਨਾਲ ਮੈਂ ਕਈ ਵਾਰੀ ਫੋਨ ਤੇ ਗੱਲਬਾਤ ਕੀਤੀ ਆ, ਮਨ ਭਰਿਆ ਆਉਂਦਾ। ਇਹ ਗੱਲਾਂ ਭੁੱਲਣ ਵਾਲੀਆਂ ਨਹੀਂ। ਠੀਕ ਹੈ, ਠੀਕ ਹੈ। ਦੱਸਿਆ ਸੀ ਇਹਨਾਂ ਨੇ ਵੀ ਆਪਣੇ ਵੀ ਤੁਹਾਡੇ ਭੂਆ ਜੀ ਵੀ ਆਪਣੇ ਬੜੇ ਜਦੋਂ ਵੀ ਗੱਲ ਕਰਦੇ ਸੀਗੇ ਉਹਨਾਂ ਦਾ ਮਨ ਭਰਿਆ ਹੁੰਦਾ ਸੀਗਾ। ਪਰ ਨਹੀਂ ਜੀ ਇੰਨਾ ਨੁਕਸਾਨ ਹੋਇਆ ਪਰਿਵਾਰ ਦਾ। ਹਾਂਜੀ। ਉਹ ਇਹ ਗੱਲ ਉਸ ਇਲਾਕੇ 'ਚ ਅੱਜ ਵੀ ਕੀਤੀ ਜਾਂਦੀ ਆ ਵੀ ਸਭ ਤੋਂ ਵੱਡਾ ਡਾਕਾ 1947 ਤੋਂ ਇਸ ਪਰਿਵਾਰ ਤੇ ਪਾਕਿਸਤਾਨ ਤੁਹਾਡੇ ਪਿੰਡ ਪਿਆ। ਥੈਂਕ ਯੂ ਅੰਕਲ ਜੀ ਤੁਹਾਡੇ ਨਾਲ ਗੱਲਬਾਤ ਕਰਨ ਦਾ। ਬਾਕੀ ਪਰਿਵਾਰ ਤੇ ਇੰਨੀ ਕਿਰਪਾ ਦਾਤੇ ਦੀ, ਹਾਂਜੀ ਸੱਚੇ ਪਾਤਸ਼ਾਹ ਦੀ। ਸਾਡਾ ਭਰਾ ਤਾਂ ਇਕੱਲਾ ਸੀ ਕਰਮ ਸਿੰਘ, ਹਾਂਜੀ ਉਹਦੇ 4 ਬੀਬੀਆਂ ਨੇ, 4 ਕਾਕੇ ਨੇ, ਹਾਂਜੀ 8, 4 ਨੌਹਾਂ, 4 ਜਵਾਈ, ਹਾਂਜੀ 16 ਚੋਂ ਇਸ ਵੇ ਜੂਬਾ ਸਿਟੀ ਤੇ ਇੱਥੇ ਇੱਕ ਸਾਡੀ ਕੁੜੀ ਐਕਸਪਾਇਰ ਹੋ ਗਈ ਐਕਸੀਡੈਂਟ ਹੋ ਕੇ। ਹਾਂਜੀ ਵੀ ਹਾਂਜੀ। ਸਾਰਾ ਪਰਿਵਾਰ ਰੰਗੀ ਬਾਦਾ ਨਵੰਬਰ ਨੂੰ। ਕੋਈ ਪਰਮਾਤਮਾ ਨਾ ਮਾੜਾ ਕਰੇ, ਜੇ ਬੰਦਾ ਕਰਦਾ ਉਦੋਂ ਪਰਮਾਤਮਾ ਆਪਣੇ ਆਪ ਕੋਈ ਨਾ ਕੋਈ ਵਧਣ ਬਣਾਉਂਦਾ। ਹੁਣ ਸਾਰਾ ਪਰਿਵਾਰ ਅਮਰੀਕਾ ਬੈਠਾ ਹਾਂਜੀ ਹਾਂਜੀ, ਆਨੰਦ ਮਾਣ ਰਿਹਾ, ਪਰ ਉਹ ਜਿਹੜਾ ਪਿਆਰ ਪਰਿਵਾਰ ਨੂੰ ਦੁੱਖ ਲੱਗਾ ਉਹ ਨਹੀਂ ਭੁੱਲਦਾ। ਨਹੀਂ ਬੋਲਦਾ, ਨਹੀਂ ਬੋਲਦਾ। ਆਹ ਛੋਟਾ ਕੁਲਦੀਪ ਸਿੰਘ ਇੱਥੇ ਆ, ਹਾਂਜੀ ਹਾਂਜੀ ਸਰਜੀਤ ਸਿੰਘ ਹੁਣੀ, 3 ਭਰਾ ਬੀਬੀਆਂ, ਹਾਂਜੀ। ਉਹ ਉੱਥੇ ਨੇ ਜੂਬਾ ਸਿਟੀ ਨੇ। ਠੀਕ ਹੈ ਜੀ। ਠੀਕ ਹੈ ਅੰਕਲ ਜੀ, ਹੁਣ ਇਹਨਾਂ ਨਾਲ ਗੱਲਬਾਤ ਕਰਦੇ ਆ ਸੁਰਜੀਤ ਭਾਈ ਹੁਣਾਂ ਨਾਲ ਬੈਠ ਕੇ। ਹਾਂਜੀ। ਕਰੋ ਜੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਅਸੀਂ ਤੁਹਾਨੂੰ ਆਪਣੇ ਉਡੀਕਦੇ 6 ਮਹੀਨਿਆਂ ਤੋਂ ਕਦੋਂ ਆਉਂਦੇ ਆ ਇੰਡੀਆ ਤੋਂ। ਸਰਜੀਤ ਨੇ ਦੱਸਿਆ ਹਾਂਜੀ। ਜੀ। ਤੁਹਾਡੇ ਨਾਲ ਗੱਲਬਾਤ ਕਰੀਏ। ਜੇ ਤੁਸੀਂ ਆਪਣੇ ਜਦੋਂ ਵਧੀਆ ਹਾਲਤ ਹੁੰਦੇ ਆਪਾਂ ਹੋਰ ਵਧੀਆ ਗੱਲਾਂ ਕਰਦੇ। ਹਾਂਜੀ। ਚਲੋ ਫਿਰ ਇਹ ਥੋੜਾ ਤੁਹਾਨੂੰ ਜਿਹਾ ਤਕਲੀਫ ਦੇਣਾ ਨਹੀਂ ਮੰਗਦੇ। ਤੁਹਾਡਾ ਬਹੁਤ ਬਹੁਤ ਥੈਂਕ ਯੂ।